ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਿਨ ਮੰਗਲਵਾਰ, ਤਰੀਕ ਹੈਗੀ ਹੈ ਜੀ 11 ਅਪ੍ਰੈਲ ਅਤੇ ਤੁਹਾਡੇ ਲਈ ਸਵੇਰ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਰੋਡ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੁਲਭੂਸ਼ਣ ਯਾਦਵ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਆਮੋ ਸਾਹਮਣੇ। ਇਹ ਮੁੱਦਾ ਅੱਜ ਸਾਰਾ ਦਿਨ ਤਾਰ ਤੋਂ ਪਾਰ ਵੀ ਉਬਲਦਾ ਰਿਹਾ ਤੇ ਤਾਰ ਤੋਂ ਆਰ ਵੀ ਉਬਲਦਾ ਰਿਹਾ। ਦੋਵੇਂ ਮੁਲਕ ਇੱਕ ਦੂਜੇ ਤੇ ਕੂਟਨੀਤਿਕ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਰਹੇ, ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਰਹੇ, ਦੂਜੇ ਤੇ ਇਲਜ਼ਾਮ ਤਰਾਸ਼ੀ ਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਹੁਣ ਭਾਰਤ ਜੇ ਆਪਾਂ ਮੰਨ ਕੇ ਚੱਲੀਏ ਤਾਂ ਸਾਰੀ ਜਿੱਦਾਂ ਦੀ ਸਾਡੀ ਸਿਆਸਤ ਹੈ ਉਹ ਇੱਕ ਕਿਸਮ ਦੀ ਵਿਲੱਖਣਤਾ ਹੀ ਹੁੰਦੀ ਹੈ ਜਦੋਂ ਕਿਸੇ ਮੁੱਦੇ ਤੇ ਜਾ ਕੇ ਇੱਕਮਤ ਹੋ ਜਾਂਦੀ ਹੈ। ਤੇ ਇਹ ਸਾਡੇ ਅੱਜ ਯਾਦਵ ਦੇ ਮੁੱਦੇ ਤੇ ਵੇਖਣ ਨੂੰ ਮਿਲੀ ਵਿਲੱਖਣਤਾ। ਸੰਸਦ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਇਕੱਠੀਆਂ ਹੋ ਗਈਆਂ। ਉਹਨਾਂ ਨੇ ਆਖਿਆ ਕਿ ਇਹ ਸਾਡਾ ਸ਼ਹਿਰੀ ਹੈ, ਕਿਸੇ ਵੀ ਹਾਲਤ ਦੇ ਵਿੱਚ ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਇਹਨੂੰ ਬਚਾਉਣਾ ਚਾਹੀਦਾ। ਕਾਂਗਰਸ ਨੇ ਤੇ ਇੱਥੋਂ ਤੱਕ ਵੀ ਮੰਗ ਕਰ ਦਿੱਤੀ ਕਿ ਨਰਿੰਦਰ ਮੋਦੀ ਨੂੰ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ। ਨਰਿੰਦਰ ਮੋਦੀ ਅੱਜ ਨਹੀਂ ਬੋਲਿਆ, ਵੈਸੇ ਉਸ ਤਰ੍ਹਾਂ ਗਾਏ ਬਗਾਏ ਨਵਾਜ਼ ਸ਼ਰੀਫ ਦੀ ਹਵੇਲੀ 'ਚ ਜਾ ਵੀ ਆਇਆ ਔਰ ਚਾਹ ਚੂ ਵੀ ਪੀਆ, ਸ਼ਗਨ ਸ਼ੁਗਨ ਵੀ ਦਿਆ ਉਹਨਾਂ ਦੇ ਜਵਾਕਾਂ ਨੂੰ, ਪਰ ਇਸ ਮੁੱਦੇ ਤੇ ਹਾਲੇ ਤੱਕ ਨਹੀਂ ਬੋਲਿਆ। ਕਾਂਗਰਸ ਨੇ ਮੰਗ ਕੀਤੀ ਕਿ ਨਰਿੰਦਰ ਮੋਦੀ ਨੂੰ ਵੀ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ। ਉਂਝ ਗੁਲਾਮ ਨਬੀ ਆਜ਼ਾਦ ਹੈ ਜਿਹੜਾ ਕਾਂਗਰਸ ਦਾ, ਉਹਨੇ ਵੀ ਅੱਜ ਠੋਕ ਕੇ ਇਹਨਾਂ ਨੂੰ ਸਮਰਥਨ ਦਿੱਤਾ। ਓਵੈਸੀ ਵੀ ਬੋਲਿਆ, ਉਹਨੇ ਆਖਿਆ ਕਿ ਇਸ ਮੁੱਦੇ ਤੇ ਅਸੀਂ ਨਾਲ ਖੜੇ ਹਾਂ। ਸਾਰੀਆਂ ਸਿਆਸੀ ਧਿਰਾਂ ਅੱਜ ਸੰਸਦ ਦੇ ਵਿੱਚ ਇਕੱਠੀਆਂ ਹੋਈਆਂ। ਇਹ ਇੱਕ ਚੰਗੀ ਗੱਲ ਆ, ਆਪਦੇ ਸ਼ਹਿਰੀ ਦੀ ਇਹ ਠੀਕ ਹੈ, ਉਹਦੀ ਪਿੱਠ ਤੇ ਆਣ ਖੜੇ ਆ। ਦੂਜੇ ਪਾਸੇ ਪਾਕਿਸਤਾਨ ਹੈ ਜਿਹੜਾ, ਉਹ ਦੂਜੇ ਪਾਸਿਓਂ ਕਹੀ ਜਾਂਦਾ, ਉਹ ਕਹਿੰਦਾ ਕਿ ਇਹ ਜਸੂਸ ਆ, ਇਹ ਕਹਿੰਦੇ ਕਿ ਸਾਡਾ ਸ਼ਹਿਰੀ ਆ, ਉਹ ਕਹਿੰਦੇ ਕਿ ਜਸੂਸ ਹੈ। ਉਹਨਾਂ ਨੇ ਅੱਜ ਪਾਸਪੋਰਟ ਦੀ ਇੱਕ ਫੋਟੋ ਵੀ ਉਹਨਾਂ ਨੇ ਵਾਇਰਲ ਕੀਤੀ ਹੈ। ਫੋਟੋ ਦੇ ਵਿੱਚ ਜਿਹੜਾ ਇਹਦੇ ਲਈ ਨੈਗੇਟਿਵ ਪੱਖ ਹੈ ਯਾਦਵ ਲਈ, ਉਹ ਇਹ ਹੈ ਕਿ ਪਾਸਪੋਰਟ ਉਹਦਾ ਜਿਹੜਾ ਉਹ ਹੈ ਇੰਡੀਅਨ ਹੈ, ਪਰ ਉਹਦੇ ਤੇ ਕੁਲਭੂਸ਼ਣ ਯਾਦਵ ਦੇ ਨਾਮ ਤੇ ਉਹਦੀ ਐਂਟਰੀ ਨਹੀਂ, ਉਹਦੀ ਐਂਟਰੀ ਹੈ ਹੁਸੈਨ ਪਟੇਲ ਦੇ ਨਾਮ ਤੇ। ਸੋ ਇੱਥੋਂ ਜਿਹੜੀ ਸਮੱਸਿਆ ਉਹਦੀ ਜ਼ਿਆਦਾ ਉਲਝਦੀ ਹੈ ਕਿ ਜੇ ਉਹ ਕੁਲਭੂਸ਼ਣ ਯਾਦਵ ਦੇ ਨਾਮ ਤੇ ਨੌਕਰੀ ਕਰਦਾ ਰਿਹਾ ਨੇਵੀ ਦੇ ਵਿੱਚ, ਉਹਨੂੰ ਪਾਸਪੋਰਟ ਹੁਸੈਨ ਪਟੇਲ ਦੇ ਨਾਮ ਤੇ ਬਣਾਉਣ ਦੀ ਕੀ ਲੋੜ ਸੀ। ਸੋ ਉਹਨਾਂ ਨੇ ਇਸ ਕਰਕੇ ਕਿ ਇਹ ਸ਼ਹਿਰੀ ਹੈ, ਭਾਰਤ ਦੇ ਦਾਅਵੇ ਨੂੰ ਰੱਦ ਕਰਨ ਲਈ ਉਹ ਅੱਜ ਪਾਸਪੋਰਟ ਦੀ ਕਾਪੀ ਹੈ ਜਿਹੜੀ ਉਹ ਜਨਤਕ ਕੀਤੀ। ਦੂਜੇ ਪਾਸੇ ਜੇ ਗੱਲ ਕਰੀਏ ਆਪਾਂ, ਅੱਜ ਸੁਸ਼ਮਾ ਸਵਰਾਜ ਨੇ ਬਹੁਤ ਕਰੜਾ ਬਿਆਨ ਦਿੱਤਾ ਇਸ ਮੁੱਦੇ ਤੇ। ਬੀਬੀ ਸੁਸ਼ਮਾ ਸਵਰਾਜ ਨੇ ਆਖਿਆ ਕਿ ਜੇ ਯਾਦਵ ਨੂੰ ਮੌਤ ਦਿੱਤੀ ਜਾਂਦੀ ਹੈ ਤੇ ਪਾਕਿਸਤਾਨ ਨੂੰ ਦੋ ਪੱਖੀ ਰਿਸ਼ਤਿਆਂ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਹਨੇ ਅੱਗੇ ਇਹ ਗੱਲ ਕਹੀ, ਉਹਨੇ ਕਿਹਾ ਕਿ ਉਹਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ, ਉਹ ਉਸਦੀ ਸਜ਼ਾ ਨਹੀਂ, ਉਹਦਾ ਕਤਲ ਹੋਏਗਾ ਜੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਹੁਣ ਜਿਹੜੀ ਆਹ ਗੱਲ ਕਹੀ ਬੀਬੀ ਸੁਸ਼ਮਾ ਸਵਰਾਜ ਨੇ ਕਿ ਭਾਰਤ ਗਾਂਹ ਤੱਕ ਜਾਏਗਾ, ਉਹਦੀ ਨਾਲ ਦੀ ਨਾਲ ਹੀ ਪ੍ਰਤੀਕਿਰਿਆ ਆ ਗਈ ਨਵਾਜ਼ ਸ਼ਰੀਫ ਵੱਲੋਂ। ਉਹ ਕਹਿੰਦਾ ਕਿ ਅਸੀਂ ਵੀ ਤਿਆਰ ਹਾਂ, ਕਿਸੇ ਵੀ ਗੱਲਬਾਤ ਲਈ ਸਾਡੀ ਫੌਜ ਬਿਲਕੁਲ ਕਮਰ ਕੱਸ ਕੇ ਬੈਠੀ ਹੈ। ਸੋ ਉੱਥੋਂ ਵੀ ਇੱਧਰੋਂ ਇਸ਼ਾਰਾ ਆ ਗਿਆ। ਇੱਥੋਂ ਤੱਕ ਕਿ ਪਾਕਿਸਤਾਨੀ ਮੀਡੀਆ ਜਿਹੜਾ ਉਹ ਵੀ ਕੁਲਭੂਸ਼ਣ ਯਾਦਵ ਦੀ ਫਾਂਸੀ ਦੀ ਸਜ਼ਾ ਨੂੰ ਜਸਟੀਫਾਈ ਕਰਦਾ ਨਜ਼ਰ ਆਇਆ। ਅੱਜ ਬਹੁਤ ਸਾਰੇ ਅਖਬਾਰਾਂ ਨੇ, ਬਹੁਤ ਸਾਰੇ ਚੈਨਲਾਂ ਨੇ ਆਪਣੇ ਦੇਸ਼ ਦੇ ਇਸ ਫੈਸਲੇ ਨੂੰ ਸਹੀ ਠਹਿਰਾਇਆ। ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਏਗੀ ਤਾਂ ਹੀ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਵਾਲਿਆਂ ਦੇ ਕੰਨ ਜਿਹੜੇ ਹੋਣਗੇ। ਜੇ ਇਸ ਤਰ੍ਹਾਂ ਦੀ ਸਜ਼ਾ ਨਾ ਦਿਆਂਗੇ ਉਹਨਾਂ ਨੂੰ ਕੰਨ ਨਹੀਂ ਹੋਣੇ। ਇਹਦਾ ਮਤਲਬ ਕਿ ਮੀਡੀਆ ਵੀ ਉੱਥੋਂ ਦੀ ਫੌਜੀ ਕੋਰਟ ਦੇ ਇਸ ਫੈਸਲੇ ਦੇ ਨਾਲ ਸਟੈਂਡ ਕਰਦਾ। ਇੱਥੋਂ ਤੱਕ ਕਿ ਜਿਹੜਾ ਅਬਦੁਲ ਬਾਸਤ ਹੈ, ਸਫੀਰ ਆ ਪਾਕਿਸਤਾਨ ਦਾ ਤੇ ਸਾਡੇ ਸਫੀਰ ਆ, ਉਹ ਵੀ ਅਬਦੁਲ ਬਾਸਤ ਵੀ ਇਹ ਗੱਲ ਕਹਿਣ ਡਿਆ, ਉਹ ਕਹਿੰਦਾ ਜੀ ਉਹ ਅੱਤਵਾਦੀ ਹੈ ਤੇ ਅੱਤਵਾਦੀ ਨੂੰ ਆਪਣੀ ਸਜ਼ਾ ਭੁਗਤਣੀ ਪਵੇਗੀ।
ਜੀ ਸੋ ਦੋਵੇਂ ਮੁਲਕ ਆ ਜਿਹੜੇ ਉਹ ਆਪੋ ਆਪਣੇ ਸਟੈਂਡ ਤੇ ਖੜੇ ਆ। ਭਾਰਤ ਆ ਜਿਹੜਾ ਉਹ ਇਸ ਸਟੈਂਡ ਤੇ ਖੜਾ ਕਿ ਉਹ ਸਾਡਾ ਸ਼ਹਿਰੀ ਆ, ਨਾ ਕਿ ਕੋਈ ਜਸੂਸ ਆ। ਉਹ ਇਸ ਸਟੈਂਡ ਤੇ ਖੜ ਗਏ ਆ ਕਿ ਇਹ ਜਸੂਸ ਆ ਔਰ ਪਾਕਿਸਤਾਨ ਦਾ ਦੁਸ਼ਮਣ ਆ। ਸੋ ਇਸ ਸਟੈਂਡ ਦੇ ਵਿੱਚ ਹੁਣ ਅੱਗੇ ਜਾ ਕੇ ਕੀ ਮੋੜਾ ਆਉਂਦਾ ਤੇ ਸਮਾਂ ਦੱਸੇਗਾ। ਪਰ ਭਾਰਤ ਲਈ ਮੇਰੇ ਖਿਆਲ ਦੇ ਨਾਲ ਬਦਲ ਬਿਹਤਰ ਇਹ ਨਜ਼ਰ ਆਉਂਦਾ ਹੈ ਬਨਸਪਤ ਇਹ ਕਿ ਜੋ ਬਿਆਨ ਦਿੱਤੇ ਜਾ ਰਹੇ ਚ ਇੱਕ ਸਿਰਫਿਰਾ ਜਿਹਾ ਹੈਗਾ, ਪੁਰਾਣੇ ਸਮੇਂ ਚ ਬਹੁਤ ਵਧੀਆ ਗਵਈਆ ਹੁੰਦਾ ਸੀ ਅਭਿਜੀਤ ਭੱਟਾਚਾਰੀਆ, ਉਹ ਅੱਜ ਬੋਲ ਪਿਆ। ਉਹ ਵੈਸੇ ਬੋਲਦਾ ਇੱਕ ਪੱਤਾ ਟਰੰਪ ਵਾਂਗੂ ਉਹਦਾ ਵੀ ਇੱਥੋਂ ਇਹੋ ਜਿਹਾ ਬਣਿਆ ਪਿਆ। ਉਹ ਆਂਦਾ ਜੀ ਜਿੱਥੇ ਕੋਈ ਪਾਕਿਸਤਾਨੀ ਮਿਲੇ ਭਾਰਤ ਦੇ ਵਿੱਚ ਫੜ ਕੇ ਦਰਖਤ ਦੇ ਨਾਲ ਲਟਕਾ ਦਿਓ। ਸੋ ਜਿਹੜੇ ਇਹ ਬਿਆਨ ਆ ਰਹੇ, ਮੈਂ ਤਾਂ ਬੀਬੀ ਸੁਸ਼ਮਾ ਸਵਰਾਜ ਦੇ ਵੀ ਇਸ ਬਿਆਨ ਨੂੰ ਸਹੀ ਨਹੀਂ ਮੰਨਦਾ, ਕੂਟਨੀਤਿਕ ਨਹੀਂ ਮੰਨਦਾ ਕਿ ਅਸੀਂ ਗਾਂਹ ਤੱਕ ਜਾਵਾਂਗੇ। ਦੋ ਪੱਖੀ ਰਿਸ਼ਤਿਆਂ ਦੇ ਗੰਭੀਰ ਸਿੱਟੇ, ਰਿਸ਼ਤੇ ਉਹਨਾਂ ਦੇ ਨਾਲ ਹੈ ਹੀ ਕਿਹੋ ਜਿਹੇ ਆ? ਰਿਸ਼ਤੇ ਤਾਂ ਪਹਿਲਾਂ ਹੀ ਤਲਖ ਆ, ਰਿਸ਼ਤਿਆਂ ਇੱਥੇ ਪਹਿਲਾਂ ਹੀ ਕਸ਼ੀਦਗੀ ਆ। ਮਾਹੌਲ ਤੇ ਸੁਖਾਵਾਂ ਕਰਨਾ ਚਾਹੀਦਾ, ਆਦਰਸ਼ ਬਣਾਉਣਾ ਚਾਹੀਦਾ ਤਾਂ ਕਿ ਗੱਲਬਾਤ ਦੇ ਵਿੱਚੋਂ ਜਾਨ ਬਚ ਸਕੇ। ਸੋ ਵੱਡੀ ਸਮੱਸਿਆ ਆ ਕਿ ਇਹ ਦੋਵੇਂ ਮੁਲਕ ਹੈ ਜਿਹੜੇ ਉਹ ਆਪੋ ਆਪਣੇ ਰਵੱਈਏ ਤੇ ਅੜੇ ਹੋਏ ਆ। ਭਾਰਤ ਲਈ ਬਿਹਤਰ ਬਦਲ ਇਹੋ ਹੋ ਸਕਦਾ ਕਿ ਕੌਮਾਂਤਰੀ ਮੰਚ ਤੋਂ ਦਬਾਅ ਪਾਇਆ ਜਾਵੇ ਜੋ ਕਾਰਗਰ ਸਾਬਤ ਹੋ ਸਕਦਾ। ਜੇ ਉਹਨੂੰ ਬਚਾਉਣਾ, ਜੇ ਉਹਨੂੰ ਲਟਕਾਉਣਾ ਤੇ ਫਿਰ ਤੇ ਭੱਟਾਚਾਰੀਆ ਵਾਂਗੂ ਜਿਹੜਾ ਮਰਜ਼ੀ ਕੋਈ ਬੋਲੀ ਜਾਵੇ ਉੱਠ ਕੇ, ਉਹਨਾਂ ਨੂੰ ਜੋ ਮਰਜ਼ੀ ਕਰੀ ਜਾਵੇ। ਪਰ ਇਸ ਦਰਮਿਆਨ ਇੱਕ ਚੀਜ਼ ਜਿਹੜੀ ਹੋਰ ਅੱਜ ਸਾਹਮਣੇ ਆਈ ਹੈ, ਬਹੁਤ ਘੱਟ ਅਖਬਾਰਾਂ ਦੇ ਵਿੱਚ, ਬਹੁਤ ਘੱਟ ਖਬਰਾਂ ਦੇ ਵਿੱਚ ਉਹ ਨਸ਼ਰ ਹੋਈ ਹੈ, ਉਹ ਇਹ ਹੈ ਕਿ ਇੱਕ ਪਾਕਿਸਤਾਨ ਦਾ ਸਾਬਕਾ ਮਿਲਟਰੀ ਕਰਨਲ ਮੁਹੰਮਦ ਹਬੀਬ ਕੱਲ ਠੀਕ ਉਸ ਵੇਲੇ ਨੇਪਾਲ ਚੋਂ ਲਾਪਤਾ ਹੋ ਗਿਆ ਜਿਸ ਵੇਲੇ ਇਹ ਫੈਸਲਾ ਆਇਆ। ਸੋ ਮੁਹੰਮਦ ਹਬੀਬ ਨੂੰ ਕਿਹੜੀਆਂ ਹਾਲਤਾਂ ਦੇ ਵਿੱਚ, ਕਿਹੜੀਆਂ ਤਾਕਤਾਂ ਨੇ ਉੱਥੇ ਗਾਇਬ ਕੀਤਾ, ਉਹ ਇੱਕ ਸਵਾਲ ਹੈ, ਪ੍ਰਸ਼ਨ ਆ। ਪਰ ਉਹਦੇ ਘਰਦਿਆਂ ਦਾ ਸਿੱਧਾ ਦੋਸ਼ ਆ ਕਿ ਭਾਰਤ ਦੀਆਂ ਏਜੰਸੀਆਂ ਨੇ ਉਹਨੂੰ ਅਗਵਾ ਕਰ ਲਿਆ, ਉਹਨੂੰ ਚੁੱਕ ਲਿਆ। ਸੋ ਇਹ ਇੱਕ ਨਵਾਂ ਪੱਖ ਇਸ ਕਹਾਣੀ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ। ਉਸ ਤਰ੍ਹਾਂ ਜੇ ਸਾਰੇ ਇਸ ਘਟਨਾਕ੍ਰਮ ਦਾ ਆਪਾਂ ਨਿਚੋੜ ਕੱਢੀਏ, ਭਾਰਤ ਔਰ ਪਾਕਿਸਤਾਨ, ਰਾਜ ਕਰਮਵੀਰ ਸਿੰਘ ਜੀ ਉਸੇ ਮੁਹਾਨ ਤੇ ਆ ਖੜੇ ਹੋਏ ਆ ਜਿੱਥੋਂ ਇਹ ਉੜੀ ਹਮਲੇ ਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਨਿਖੜੇ ਸਨ। ਕੁਝ ਚਿਰ ਤੱਪ ਕੇ ਠੰਡੇ ਹੋਏ ਸੀ, ਦੁਬਾਰਾ ਉੱਥੇ ਆ ਖੜੇ ਆ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰੀ ਜ਼ਮਾਨਤੀ ਵਾਰੰਟ ਜਾਰੀ ਹੋਏ ਨੇ। ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਤੇ ਉਹ ਹੁੰਦਾ ਹੀ ਆ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ ਆ। ਇੱਕ ਪਾਸੇ ਜਾਨ ਛੁੱਟਦੀ, ਇੱਕ ਪਾਸੇ ਖੜਾ ਛੁੱਟਦਾ, ਮੁੱਦਾ ਦੂਜਾ ਤਿਆਰ ਆ। ਆਹ ਹਫ਼ਤਾ ਤੇ ਵੈਸੇ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਕਾਫੀ ਕਸ਼ਟਾਂ ਵਾਲਾ ਰਿਹਾ ਜੀ। ਪਰ ਇਹ ਮੁਸੀਬਤ ਥੋੜੀ ਜਿਹੀ ਵੱਡੀ ਸਾਬਤ ਹੋ ਸਕਦੀ ਆ। ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਕਈ ਕੇਸ ਚੱਲਦੇ ਆ। ਇੱਕ ਮਜੀਠੀਆ ਸਾਹਿਬ ਨੇ ਕੀਤਾ ਮਾਣਹਾਨੀ ਦਾ, ਇੱਕ ਜੇਤਲੀ ਸਾਹਿਬ ਕਰੀ ਬੈਠੇ ਆ, ਇੱਕ ਉੱਥੇ ਅਸਾਮ ਦੇ ਵਿੱਚ ਕਿਸੇ ਸੱਜਣ ਨੇ ਕੀਤਾ। ਅਸਾਮ ਦੇ ਵਿੱਚ ਜਿਹੜਾ ਇਹਦੇ ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ, ਉਹਦਾ ਨਾਂ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਸੂਰਜ ਰੋਂਗਫਰ। ਸੂਰਜ ਰੋਂਗਫਰ ਨੇ ਉਹਦੇ ਤੇ ਮੁਕੱਦਮਾ ਦਰਜ ਕਰਵਾਇਆ ਮਾਣਹਾਨੀ ਦਾ। ਕ੍ਰਿਮੀਨਲ ਕੋਰਟ, ਜਿਹੜਾ ਕ੍ਰਿਮੀਨਲ ਕੋਰਟ ਕੇਸ ਹੁੰਦਾ, ਉਹ ਦਾਇਰ ਕਰਵਾਇਆ। ਉਹ ਕੇਸ ਚੱਲਦਾ ਉੱਥੇ। ਇਹਨੇ ਜਾ ਕੇ ਹਾਜ਼ਰੀ ਭਰਨੀ ਸੀ ਕੇਜਰੀਵਾਲ ਨੇ, ਇਹ ਨਹੀਂ ਗਿਆ। ਇਹਨੇ ਆਪਣੀ ਵਿਅਸਤਤਾ ਦਾ, ਰੁਝੇਵੇਂ ਦਾ ਹਵਾਲਾ ਦਿੱਤਾ ਕਿ ਮੈਂ MCD ਇਲੈਕਸ਼ਨ ਦੇ ਵਿੱਚ ਬਿਜ਼ੀ ਹਾਂ ਤੇ ਮੈਨੂੰ ਛੋਟ ਦਿੱਤੀ ਜਾਵੇ, ਆਉਣ ਵਾਲੇ ਸਮੇਂ 'ਚ ਮੈਂ ਪੇਸ਼ ਹੋ ਜਾਵਾਂਗਾ। ਪਰ ਅਦਾਲਤ ਨੇ ਉਸ ਦਰਖਾਸਤ ਨੂੰ ਰੱਦ ਕਰ ਦਿੱਤਾ, ਖਾਰਜ ਕਰ ਦਿੱਤਾ। ਉਹਨਾਂ ਨੇ ਇਹਦੇ ਗ੍ਰਿਫਤਾਰੀ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਆ। ਯਾਨੀ ਅਰਵਿੰਦ ਕੇਜਰੀਵਾਲ ਨੂੰ ਜਾਂ ਤੇ ਹੁਣ ਜਾ ਕੇ ਫੌਰੀ ਤੌਰ ਤੇ ਸਮਰਪਣ ਕਰਨਾ ਪਵੇਗਾ। ਜੋ ਤਰੀਕ ਆ, ਜਿਹੜੀ ਅਗਲੀ ਪੇਸ਼ੀ ਦਿੱਤੀ ਆ, ਉਹਦੇ ਤੋਂ ਪਹਿਲਾਂ ਜਾ ਕੇ ਉੱਥੇ ਸਰੈਂਡਰ ਕਰਕੇ ਜ਼ਮਾਨਤ ਲੈਣੀ ਪਵੇਗੀ। ਜੇ ਨਹੀਂ ਤੇ ਫਿਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾ ਸਕਦਾ ਕੇਜਰੀਵਾਲ ਸਾਹਿਬ ਨੂੰ, ਤੇ ਫਿਰ ਗ੍ਰਿਫਤਾਰ ਕਰਕੇ ਜ਼ਮਾਨਤ ਉੱਦਾਂ ਜਿਹੜੀ ਆ ਉਹ ਅਵੇਲੇਬਲ ਹੋਏਗੀ। ਯਾਨੀ ਜਿੱਥੋਂ ਮਰਜ਼ੀ ਇਹ ਜ਼ਮਾਨਤ ਜਿਹੜੀ ਆ ਪ੍ਰਾਪਤ ਕਰ ਸਕਦੇ ਆ। ਤੇ ਜੇ ਹਾਲੇ ਵੀ ਇਹਨਾਂ ਨੇ ਗੱਲ ਨਾ ਗੌਲੀ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮਾਨਤੀ ਵਾਰੰਟ ਤੋਂ ਬਾਅਦ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਜਾਏਗਾ। ਸੋ ਮੇਰੇ ਖਿਆਲ ਦੇ ਨਾਲ ਹੁਣ ਉਖਲੀ 'ਚ ਸਿਰ ਦਿੱਤਾ ਮੌਲਿਆ ਤੋਂ ਕੀ ਡਰਨਾ। ਜਦੋਂ ਇੰਨੇ ਕੇਸ ਸਹੇੜ ਹੀ ਲਏ ਆ ਤੇ ਪੇਸ਼ੀਆਂ ਭੁਗਤਦੇ ਰਹਿਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੀ ਕੋਈ ਇੱਕ ਦੀ ਲਾਪਰਵਾਹੀ ਇਹੋ ਜਿਹੀ ਵੀ ਸਾਬਤ ਹੋ ਸਕਦੀ ਹੈ ਜਿਹਦੇ 'ਚ ਫਿਰ ਵੀਜ਼ਾ ਲੱਗ ਸਕਦਾ ਵੱਡੇ ਘਰ ਦਾ। ਵੈਸੇ ਅਰਵਿੰਦ ਕੇਜਰੀਵਾਲ ਅੱਗੇ ਸਭ ਕੁਛ ਵੇਖ ਕੇ ਆਇਆ, ਉਹ ਸਾਰੀਆਂ ਬੈਰਕਾਂ 'ਚ ਸੌਂ ਕੇ ਆਇਆ, ਰਹਿ ਕੇ ਆਇਆ ਬਥੇਰੀ ਵਾਰ, ਐਸੀ ਗੱਲ ਨਹੀਂ ਹੈ। ਆਨਾ ਅੰਦੋਲਨ ਦੇ ਵਿੱਚ ਵੀ ਉਹ ਜੇਲ੍ਹ 'ਚ ਕੱਟ ਕੇ ਆਇਆ, ਬਾਅਦ ਦੇ ਵਿੱਚ ਵੀ ਗਿਆ।
ਸੋ ਅਰਵਿੰਦ ਕੇਜਰੀਵਾਲ ਨੇ ਠੀਕ ਕਿਹਾ ਕਿ ਉਹ ਇਹਨਾਂ ਚੀਜ਼ਾਂ ਤੋਂ ਨਾ ਡਰਦਾ ਹੋਵੇਗਾ, ਪਰ ਇਹ ਸਮੱਸਿਆ ਕਿ ਇਸ ਮੌਕੇ ਤੇ ਜਦੋਂ MC ਦੀ ਇਲੈਕਸ਼ਨ ਬਿਲਕੁਲ ਸਾਹਮਣੇ ਆ ਜਾਂ ਆਉਣ ਵਾਲੇ ਸਮੇਂ 'ਚ ਜਦੋਂ ਇਹਨਾਂ ਨੇ ਅੱਗੇ ਵਧਣਾ ਕਿਉਂਕਿ ਬਹੁਤ ਝਟਕੇ ਖਾ ਲਏ ਆ, ਤਾਂ ਉਸ ਸਮੇਂ ਦੇ ਦੌਰਾਨ ਜਿਹੜਾ ਸਮਾਂ ਕੀਮਤੀ ਹੈ, ਜੇ ਇਹੋ ਜਿਹਾ ਕੋਈ ਝਟਕਾ ਲੱਗ ਗਿਆ ਫਿਰ ਉਹ ਝਟਕਾ ਖਤਰਨਾਕ ਵੀ ਸਾਬਤ ਹੋ ਸਕਦਾ। ਇਸ ਕਰਕੇ ਇਸ ਝਟਕੇ ਤੋਂ ਬਚ ਕੇ ਚੱਲਣਾ ਚਾਹੀਦਾ। ਅਰਵਿੰਦ ਕੇਜਰੀਵਾਲ ਲਈ ਉਹ ਜਿਵੇਂ ਜੈਜੀ ਬਹਿ ਸਕਦੇ ਨਾ, ਬਚ ਕੇ ਚੱਲ ਬੀਬਾ, ਕਲਯੁੱਗ ਦਾ ਬੁਰਾ ਜ਼ਮਾਨਾ, ਤੇ ਇਹਨਾਂ ਨੂੰ ਬਚ ਕੇ ਚੱਲਣਾ ਚਾਹੀਦਾ ਕਿਉਂਕਿ ਇਸ ਸਮੇਂ ਵਿਰੋਧੀ ਹੈ ਜਿਹੜੇ ਉਹ ਇਹਨਾਂ ਦੇ ਖਿਲਾਫ ਤੀਰ ਤਿੱਖੇ ਕਰੀ ਬੈਠੇ ਆ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਭਾਰਤ ਵਿੱਚ ਮੌਤ ਦੀ ਸਜ਼ਾ ਦੀ ਦਰ 81% ਵਧੀ ਆ। ਇਹ ਹੈਰਾਨ ਕਰਦਾ, ਵਾਕਈ ਅੰਕੜਾ ਹੈਰਾਨ ਕਰਦਾ ਰਾਜਕਰਨਵੀਰ ਸਿੰਘ ਜੀ, ਕਿ ਭਾਰਤ ਦੇ ਵਿੱਚ 81% ਮੌਤ ਦੀ ਸਜ਼ਾ ਦਾ ਦਰ ਦਾ ਇਜ਼ਾਫਾ ਹੋ ਜਾਣਾ ਬਹੁਤ ਵੱਡਾ ਹੈ। ਪਰ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਮੌਤ ਦੀ ਸਜ਼ਾ ਜਿਹੜੀ ਉਹ ਅਮਲ ਦੇ ਤੌਰ ਤੇ 81% ਵਧੀ ਹੈ। ਅਮਲ ਨਹੀਂ ਹੋਇਆ, ਜਾਨੀ ਸਜ਼ਾ ਸੁਣਾਈ ਗਈ ਹੈ। ਮਸਲਨ ਜਿੰਨੇ ਫੈਸਲੇ ਸੁਣਾਏ ਜਾਂਦੇ ਹਰੇਕ ਸਾਲ, ਉਹਨਾਂ ਦੇ ਵਿੱਚ ਵਾਧਾ ਹੋਇਆ ਕਿ ਮੌਤ ਦੀ ਸਜ਼ਾ ਮੁਲਜ਼ਮਾਂ ਨੂੰ ਵੱਧ ਕਿਸੇ ਨਾਲੋਂ ਜ਼ਿਆਦਾ ਸੁਣਾਈ ਜਾਂਦੀ ਹੈ। ਪਰ ਇਹ ਨਹੀਂ ਹੈ ਕਿ ਫਾਂਸੀ ਲਾਈ ਜਾਂਦੇ ਆ ਜਿੱਦਾਂ ਕਿ ਆਮ ਮੁਲਕਾਂ ਦੇ ਵਿੱਚ ਹੁੰਦਾ। ਖਾਸ ਤੌਰ ਤੇ ਅਰਬ ਦੇਸ਼ਾਂ ਦੀ ਅਸੀਂ ਦੇਖਦੇ ਹਾਂ, ਉੱਥੇ ਤਾਂ ਕਈ ਵਾਰੀ ਸਮੂਹਕ ਤੌਰ ਤੇ ਉਹ ਟੰਗ ਦਿੰਦੇ ਆ ਚੌਂਕਾਂ ਦੇ ਵਿੱਚ, ਇਸ ਤਰ੍ਹਾਂ ਦਾ ਸਭ ਕੁਝ ਚੱਲਦਾ। ਸਾਡੇ ਭਾਰਤ ਦੇ ਵਿੱਚ 2016 ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਇੱਕ ਵੀ ਸ਼ਖਸ ਨੂੰ ਫਾਹੀ ਨਹੀਂ ਲਾਇਆ ਗਿਆ, ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਜੇ ਸਾਡੇ ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਿਰਫ ਇੱਕੋ ਪ੍ਰਕਿਰਿਆ ਦੇ ਅਧੀਨ ਦਿੱਤੀ ਜਾਂਦੀ ਹੈ, ਉਹ ਹੈ ਫਾਂਸੀ ਦੀ ਸਜ਼ਾ। ਪਰ ਉਹ ਦਿੱਤੀ ਨਹੀਂ ਮੇਰੇ ਖਿਆਲ ਦੇ ਨਾਲ 2016 ਦੇ ਵਿੱਚ, ਮੈਨੂੰ ਤਾਂ ਯਾਦ ਨਹੀਂ ਕਿਸੇ ਨੂੰ ਦਿੱਤੀ ਹੋਵੇ। ਪਰ ਇਹਦੇ 'ਚ ਇੱਕ ਇਜ਼ਾਫਾ ਜ਼ਰੂਰ ਦਰਜ ਕੀਤਾ ਗਿਆ। ਮਸਲਨ 2016 ਦੇ ਵਿੱਚ 136 ਬੰਦਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬੰਦੇ ਨਹੀਂ, ਮੁਲਜ਼ਮ ਕਹਿਣ ਦਾ ਭਾਵ ਵਿਅਕਤੀ 136, ਉਹਦੇ 'ਚ ਔਰਤਾਂ ਵੀ ਹੋ ਸਕਦੀਆਂ। 136 ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। 2015 ਦਾ ਜੇ ਅੰਕੜਾ ਵੇਖੀਏ ਇਹ 75 ਸੀ, 75 ਤੋਂ 136 ਤੇ ਚਲੇ ਜਾਣਾ, ਮਸਲਨ ਕਿ 81% ਦਾ ਇਹ ਵਾਧਾ ਦਰਜ ਕੀਤਾ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਧਾ ਜਿਹੜਾ ਹੋਰ ਵੀ ਵੱਧ ਸਕਦਾ। ਜੇ ਆਪਾਂ ਤੁਲਨਾਤਮਕ ਤੌਰ ਤੇ ਪਾਕਿਸਤਾਨ ਵੱਲ ਵੇਖੀਏ ਤੇ ਉੱਥੇ ਸਾਡੇ ਮੁਕਾਬਲਤਨ ਗਿਰਾਵਟ ਆਈ ਹੈ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਦੇਣ ਦੇ ਮਾਮਲਿਆਂ 'ਚ ਉੱਥੇ ਗਿਰਾਵਟ ਆਈ ਹੈ। 2015 'ਚ ਉੱਥੇ ਮੇਰੇ ਖਿਆਲ ਦੇ ਨਾਲ 320 ਲੋਕਾਂ ਨੂੰ ਦਿੱਤਾ ਗਿਆ ਸੀਗਾ ਜਿਹਨੂੰ ਮ੍ਰਿਤੂ ਦੰਡ ਕਹਿ ਦਿੰਦੇ ਆ, ਮੌਤ ਦੀ ਸਜ਼ਾ ਕਹਿ ਦਿੰਦੇ ਆ। ਪਰ 2016 ਦੇ ਵਿੱਚ ਉਹਨਾਂ ਦੇ ਅਦਾਲਤਾਂ ਦੇ ਅਧੀਨ ਮਹਿਜ਼ 200 ਸ਼ਾਇਦ ਨਹੀਂ, ਮਹਿਜ਼ 87 ਫੈਸਲਿਆਂ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਹੈ। 87 ਫੈਸਲਿਆਂ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸੋ ਅਮਲ ਉਹਨਾਂ ਨੇ ਕਿੰਨਿਆਂ ਨੂੰ ਦਿੱਤਾ, ਇਹ ਤੇ ਅੰਕੜਾ ਜਿਹੜਾ ਉਪਲਬਧ ਨਹੀਂ, ਕਿਉਂਕਿ ਇਹ ਅੰਕੜਾ ਐਮਨੈਸਟੀ ਨੇ ਅੱਜ ਜਾਰੀ ਕੀਤਾ ਤੇ ਉਹ ਮੈਂ ਮੂੰਹ ਜ਼ਬਾਨੀ ਥੋੜਾ ਜਿਹਾ ਦੇਖ ਕੇ ਆਇਆ ਸੀਗਾ। ਐਮਨੈਸਟੀ ਦੀ ਉਹਨਾਂ ਨੇ ਜਿਹੜੀ ਇੱਕ ਨਿਊਜ਼ ਵੈਬਸਾਈਟਾਂ ਨੂੰ ਜਿਹੜੀ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਸੋ ਐਮਨੈਸਟੀ ਇੰਟਰਨੈਸ਼ਨਲ ਵਾਲਿਆਂ ਦਾ ਜਿਹੜਾ ਅੰਕੜਾ ਹੈ ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਦੇ ਵਿੱਚ ਜ਼ਿਆਦਾ ਕੇਸਾਂ ਦੇ ਅੰਦਰ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਹੈ। ਉਸ ਤਰ੍ਹਾਂ ਅਮਲ ਦੇ ਮਾਮਲੇ 'ਚ ਮੇਰੇ ਖਿਆਲ ਦੇ ਨਾਲ ਅਸੀਂ ਪਿੱਛੇ ਹਾਂ। ਅਮਲ ਬਹੁਤ ਘੱਟ ਕੇਸਾਂ 'ਚ ਹੁੰਦਾ। ਇਹ ਹੁਣ ਇਹਦੇ ਵਿੱਚ ਇਹ ਆ ਕਿ ਕੁਛ ਕੇਸਾਂ ਦੇ ਅੰਦਰ ਸਾਡੇ ਭਾਰਤ ਦੇ ਵਿੱਚ ਜਿੱਦਾਂ ਸਮਗਲਿੰਗ ਨਾਲ ਜੁੜੇ ਆ, ਕੁਛ ਧਾਰਾਵਾਂ ਦੇ ਵਿੱਚ ਉਹ ਬਹੁਤ ਵੱਡੀ ਸਜ਼ਾ ਹੈ, ਔਰ ਜਿੱਦਾਂ ਹਾਈ ਜੈਕਿੰਗ ਆ ਉਹਦੇ ਵਿੱਚ ਵੀ ਬਹੁਤ ਵੱਡੀ ਸਜ਼ਾ, ਕੈਪੀਟਲ ਪਨਿਸ਼ਮੈਂਟ ਤੱਕ ਵੀ ਹੈ। ਸੋ ਇਹ ਹੁਣ ਸੋਚਣ ਵਿਚਾਰਨ ਵਾਲਾ ਵਿਸ਼ਾ ਹੈ ਕਿ ਇਹ ਸਜ਼ਾ ਜਿਹੜੀ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਇਸ ਕਰਕੇ ਅੰਕੜੇ ਜਾਰੀ ਕਰਦੀ ਹੈ ਕਿ ਇਸ ਸਜ਼ਾ ਨੂੰ, ਕੈਪੀਟਲ ਪਨਿਸ਼ਮੈਂਟ ਨੂੰ ਦੁਨੀਆ ਦੇ ਵਿੱਚੋਂ ਖਤਮ ਕਰਵਾਇਆ ਜਾਵੇ। ਇਹ ਗੱਲ ਵੱਖਰੀ ਹੈ ਕਿ ਸਾਡੇ ਭਾਰਤ ਦੇ ਵਿੱਚ ਆ ਕੇ ਐਮਨੈਸਟੀ ਇੰਟਰਨੈਸ਼ਨਲ ਵੀ ਰਗੜੀ ਗਈ ਸੀ। ਉਹਨਾਂ ਨੇ ਇੱਕ ਸੈਮੀਨਾਰ ਰੱਖਿਆ ਸੀ, ਉਹਦੇ ਉੱਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਸੀ ਇੱਥੇ। ਸੋ ਐਮਨੈਸਟੀ ਇੰਟਰਨੈਸ਼ਨਲ ਫਾਂਸੀ ਦਾ ਜਾਂ ਮੌਤ ਦੀ ਸਜ਼ਾ ਦਾ ਕਿਸੇ ਵੀ ਢੰਗ ਨਾਲ ਦਿੱਤੀ ਜਾਂਦੀ ਹੈ ਜਿਹੜੀ ਮੌਤ ਦੀ ਸਜ਼ਾ, ਉਹਦਾ ਵਿਰੋਧ ਕਰਦੀ ਹੈ। ਸੋ ਉਹ ਇਹ ਵੱਖ-ਵੱਖ ਦੇਸ਼ਾਂ ਦੇ ਅੰਕੜੇ ਆ ਜਿਹੜੇ ਰਿਲੀਜ਼ ਕਰਦੀ ਹੈ ਸਮੇਂ-ਸਮੇਂ ਤੇ। ਭਾਰਤ ਦੇ ਵਿੱਚੋਂ ਇਹ ਅੰਕੜੇ ਨਿਕਲਣੇ ਠੀਕ ਹੈ, ਕਿਉਂਕਿ ਵਰਸੋਂ ਦੇ ਲਿਹਾਜ਼ ਨਾਲ ਪਾਕਿਸਤਾਨ ਨਾਲ ਸਾਡਾ ਕੋਈ ਮੁਕਾਬਲਾ ਨਹੀਂ। ਉਹਨਾਂ ਦੀ ਵਰਸੋਂ ਆ ਜਿਹੜੀ ਉਹ ਮਸਾਂ ਮਹਿਜ਼ ਮੇਰੇ ਖਿਆਲ ਦੇ ਨਾਲ ਯੂਪੀ ਤੋਂ ਥੋੜੀ ਜਿਹੀ ਘੱਟ ਵੱਧ ਹੋਏਗੀ, ਪਰ ਸਾਡੇ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ। ਆਬਾਦੀ ਦੇ ਮੁਕਾਬਲੇ ਠੀਕ ਆ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਜਿਹੜੀ ਇਹ ਸਜ਼ਾ ਇਹਦਾ
ਪ੍ਰੋਸੀਜਰ ਜੋ ਹੁੰਦਾ ਪੂਰਾ ਹੋਣ ਦਾ, ਅਮਲ ਹੋਣ ਤੱਕ ਦਾ, ਜੋ ਨਵੇੜਾ ਹੋਣ ਤੱਕ ਦਾ ਜੋ ਇੱਕ ਪ੍ਰਕਿਰਿਆ ਦਾ ਢਾਂਚਾ ਹੈ, ਉਹ ਬਹੁਤ ਲੰਮੇਰਾ ਤੇ ਬਹੁਤ ਅਕਾਊ ਹੈ। ਮਸਲਨ ਹਾਈ ਕੋਰਟ, ਸੁਪਰੀਮ ਕੋਰਟ ਤੋਂ ਬਾਅਦ ਰਾਸ਼ਟਰਪਤੀ ਤੋਂ ਬਾਅਦ ਫਿਰ ਨਜ਼ਰਸਾਨੀ ਦੀ ਪਟੀਸ਼ਨ, ਔਰ ਨਿਰਭਇਆ ਕਾਂਡ ਵਾਲੇ ਹਾਲੇ ਵੀ ਤੁਰੇ ਫਿਰਦੇ ਆ ਨਾ। 2012 ਦਾ ਮੇਰੇ ਖਿਆਲ ਦੇ ਨਾਲ ਕੇਸ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਸੋ ਇੱਥੇ ਇਹ ਹੈ ਕਿ ਜਿਹੜੇ ਬੰਦੇ ਉੱਦਾਂ ਵੀ ਕਿਸੇ ਤਰੀਕੇ ਦੇ ਨਾਲ ਸਮਝਦੇ ਆਪਣੇ ਆਪ ਨੂੰ ਕਿ ਅਸੀਂ ਉਹ ਫਾਂਸੀ ਦੀ ਸਜ਼ਾ ਦੇ ਹੱਕਦਾਰ ਨਹੀਂ, ਤੇ ਔਰ ਬਾਅਦ ਦੇ ਵਿੱਚ ਉਹ ਫਾਂਸੀ ਦੀ ਸਜ਼ਾ ਤੋਂ ਬਚ ਵੀ ਜਾਂਦੇ ਆ, ਜਿਸ ਤਰ੍ਹਾਂ ਮੋਸਟਲੀ ਕੇਸਾਂ 'ਚ ਹੁੰਦਾ। ਪਰ ਜਿਹੜਾ ਸਮਾਂ ਖੱਪਾ ਹੈ 5 ਸਾਲ 7 ਸਾਲ, ਉਹ ਉਹਨਾਂ ਲਈ ਬਹੁਤ ਵੱਡਾ ਨਰਕ ਹੁੰਦਾ ਹੈ, ਕਿਉਂਕਿ ਜਿੰਨਾ ਚਿਰ ਫਾਂਸੀ ਦੀ ਸਜ਼ਾ ਦਾ ਨਿਪਟਾਰਾ ਨਹੀਂ ਹੁੰਦਾ, ਉਹਨਾਂ ਚਿਰ ਉਹ ਇੱਕ ਛੋਟੀ ਜਿਹੀ ਕੋਠੜੀ 'ਚ ਬੰਦ ਰਹਿੰਦੇ ਆ, ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ, ਦੂਜੇ ਕੈਦੀਆਂ ਦੇ ਨਾਲ ਤੁਰਿਆ ਫਿਰਿਆ ਨਹੀਂ ਜਾਂਦਾ। ਸੋ ਇੱਕ ਅਲੱਗ ਸਜ਼ਾ ਹੈ। ਇਸ ਕਰਕੇ ਠੀਕ ਹੈ, ਇਹ ਵੱਖਰਾ ਵਿਸ਼ਾ ਕਿ ਇਸ ਸਜ਼ਾ ਨੂੰ ਖਤਮ ਕਰਨਾ ਜਾਂ ਨਹੀਂ ਕਰਨਾ, ਉਹ ਤੇ ਬਹੁਤ ਵੱਡਾ ਵਿਸ਼ਾ, ਬੜਾ ਵਾਦ ਅਪਵਾਦ ਵਾਲਾ ਹੈ। ਪਰ ਜੋ ਇਹ ਸਮਾਂ ਹੈ, ਲੰਮੇਰਾ ਸਮਾਂ ਹੈ, ਇਹ ਮੇਰੇ ਖਿਆਲ ਦੇ ਨਾਲ ਘੱਟ ਕਰਨ ਦੀ ਜ਼ਰੂਰਤ ਹੈ। ਛੇਤੀ ਸਜ਼ਾਵਾਂ ਜਿਹੜੀਆਂ ਉਹਨਾਂ ਦਾ ਫੈਸਲਾ ਹੋਣਾ ਚਾਹੀਦਾ ਕਿ ਕੀ ਇਹ ਕੈਪੀਟਲ ਪਨਿਸ਼ਮੈਂਟ ਬਣਦੀ ਹੈ ਜਾਂ ਇਹਨੂੰ ਕੈਪੀਟਲ ਪਨਿਸ਼ਮੈਂਟ ਨੂੰ ਤੋੜ ਕੇ ਉਮਰ ਕੈਦ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ। ਜੀ 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 ਮਿੱਟੂ ਜੀ, ਅਗਲੀ ਆਪਾਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਫੇਰ ਲਾਠੀਚਾਰਜ, ਕਈ ਵਿਦਿਆਰਥੀ ਜ਼ਖਮੀ, ਕਈ ਗ੍ਰਿਫਤਾਰ, ਪੁਲਿਸ ਵਾਲੇ ਵੀ ਜ਼ਖਮੀ ਹੋਏ ਆ। ਇਹ ਸੁਣਿਆ ਜਾ ਰਿਹਾ ਵੀ ਤਕਰੀਬਨ 66 ਵਿਦਿਆਰਥੀਆਂ ਦੇ ਉੱਤੇ ਦੇਸ਼ ਧਰੋਹ ਦੇ ਪਰਚੇ ਵੀ ਦਰਜ ਹੋ ਗਏ। ਰਾਜਕਰਮਵੀਰ ਸਿੰਘ ਜੀ, ਦੇਖੋ ਇਹ ਜਿਹੜੀ ਯੂਨੀਵਰਸਿਟੀ ਹੈ, ਕੁਛ ਲੋਕਾਂ ਨੂੰ ਭੁਲੇਖਾ ਕਿ ਸੈਂਟਰ ਦੇ ਅਧੀਨ ਆ, ਸਾਰਾ ਕੁਛ ਸੈਂਟਰ ਦੇਖਦਾ। ਅਸਲ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਇਹਦੇ ਤੇ ਬਹੁਤ ਵੱਡਾ ਅਧਿਕਾਰ ਆ। ਠੀਕ ਹੈ, ਗ੍ਰਾਂਟਾਂ ਦੀ ਰੇਸ਼ੋ ਹੈ ਜਿਹੜੀ 60-40 ਦੀ ਆ ਜੀ, ਪਰ ਪੰਜਾਬ ਦਾ ਇਹਦੇ ਤੇ ਬਹੁਤ ਵੱਡਾ ਕੰਟਰੋਲ ਆ। ਸਾਡੀ ਪੰਜਾਬ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਸਨ। ਇਹ ਸੰਘਰਸ਼ ਚੱਲਦਾ ਪਿਆ, ਇੱਕ ਹਫ਼ਤਾ ਹੋ ਗਿਆ, ਉੱਥੇ ਅੱਗ ਸੁਲਗਦੀ ਪਈ ਹੈ। ਪਹਿਲਾਂ ਕੁੜੀਆਂ ਵਿਚਾਰੀਆਂ ਇਕੱਠੀਆਂ ਹੋਈਆਂ, ਕੁੜੀਆਂ ਨੂੰ ਖਦੇੜਿਆ ਗਿਆ, ਫਿਰ ਸੰਘਰਸ਼ ਹੋਇਆ, ਕੁੜੀਆਂ ਨੂੰ ਉੱਥੇ ਜ਼ਲੀਲ ਕੀਤਾ ਗਿਆ, ਬੇਪਤ ਕੀਤਾ ਗਿਆ। ਉਦੋਂ ਬੇਪਤ ਕਰਨ ਵਾਲੇ ਪੁਲਿਸ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਕੁੜੀਆਂ ਦੇ ਕੱਪੜੇ ਪਾੜੇ ਗਏ। 3-4 ਦਿਨ ਪਹਿਲਾਂ, ਜਿਹੜਾ 3-4 ਦਿਨ ਪਹਿਲਾਂ ਸੰਘਰਸ਼ ਹੋਇਆ, ਜਦੋਂ ਹੁਣ ਅੱਜ ਸਾਰੀ ਲਾਮਬੰਦੀ ਕਰਕੇ ਮੈਦਾਨ 'ਚ ਉਤਰ ਆਏ, ਬਹੁਤ ਸਾਰੀਆਂ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਸੀਗੀਆਂ ਜਿਹੜੀਆਂ, ਉਹ ਮੈਦਾਨ 'ਚ ਆ ਗਈਆਂ। ਔਰ ਫਿਰ ਤੁਹਾਨੂੰ ਪਤਾ ਹੈ ਕਿ ਜਿਹੜਾ ਨੌਜਵਾਨ ਵਰਗ ਆ, ਉਹ ਇਹ ਤੇ ਹੈ ਨੀ ਗਾ ਕਿ ਇੱਕ ਥਾਂ ਤੇ ਬਹਿ ਕੇ ਮੁਜ਼ਾਹਰਾ ਕਰੇਗਾ, ਰੋਸ ਵਿਅਕਤ ਕਰੇਗਾ, ਰੋਸ ਪ੍ਰਗਟ ਕਰੇਗਾ। ਉਹਨੂੰ ਅੱਗੇ ਵਧਣ ਤੋਂ ਰੋਕਣਾ ਚਾਹੀਦਾ। ਤੁਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੰਤੁਸ਼ਟ ਕਰੋ, ਕੋਈ ਭਰੋਸਾ ਦਿਓ, ਗੱਲਬਾਤ ਰਾਹੀਂ ਕੋਈ ਹੱਲ ਕੱਢੋ। ਤੁਹਾਡੇ ਕੋਲ ਇੰਨਾ ਸਮਾਂ, 1 ਹਫ਼ਤੇ ਦਾ ਸਮਾਂ ਮਿਲਿਆ ਤੁਹਾਨੂੰ, ਤੁਸੀਂ ਉਹਨਾਂ ਜਥੇਬੰਦੀਆਂ ਨਾਲ ਗੱਲ ਤੇ ਕਰੋ, ਜਾ ਕੇ ਕੋਈ ਸਰਕਾਰੀ ਨੁਮਾਇੰਦਾ ਭੇਜੋ। ਹਾਂ ਭਾਈ, ਤੁਹਾਡੀ ਸਮੱਸਿਆ ਕੀ ਹੈ? ਸਾਡੀ ਯੂਨੀਵਰਸਿਟੀ ਦੀ ਆਹ ਸਮੱਸਿਆ, ਪ੍ਰਸ਼ਾਸਨ ਦੀ ਆਹ ਸਮੱਸਿਆ, ਤੁਹਾਡੀ ਆਹ ਸਮੱਸਿਆ, ਆਪਾਂ ਸਮੱਸਿਆ ਵਟਾ ਕੇ ਕੋਈ ਨਾ ਕੋਈ ਵਿੱਚੋਂ ਰਾਹ ਕੱਢ ਲੈਂਦੇ ਹਾਂ। ਇਹੀ ਕੁਛ ਹੋ ਸਕਦਾ ਸੀ। ਗੱਲਬਾਤ ਕਿਸੇ ਨੇ ਕੀਤੀ ਨਹੀਂ। ਅੱਜ ਫਿਰ ਉਹੀ ਹੋਇਆ ਜਿਹਦਾ ਡਰ ਸੀ। ਵਿਦਿਆਰਥੀ ਅੱਕੇ ਜਿਹੜੇ, ਉਹ VC ਦੇ ਦਫ਼ਤਰ ਨੂੰ ਘਿਰਾਓ ਕਰਨ ਨੂੰ ਪੈ ਗਏ। ਰਸਤੇ ਦੇ ਵਿੱਚ ਇਹਨਾਂ ਨੇ ਬੈਰੀਕੇਡਿੰਗ ਕੀਤੀ ਸੀ। ਜਦੋਂ ਉਹ ਬੈਰੀਕੇਡਿੰਗ ਤੋੜਨ ਲੱਗੇ ਆ, ਇਹਨਾਂ ਨੇ ਫਿਰ ਆਪਦਾ ਜ਼ਬਰ ਜ਼ੁਲਮ ਸ਼ੁਰੂ ਕਰ ਦਿੱਤਾ। ਵਾਟਰ ਕੈਨਨ ਕੀ ਹੋਏ, ਲਾਠੀ ਚਾਰਜ ਕੀ ਹੋਇਆ, ਅਥਰੂ ਗੈਸ ਕੀ ਜੋ ਹੋਇਆ, ਇਹ ਇਹਨਾਂ ਨੇ ਕੀਤਾ। ਫਿਰ ਉਸ ਤੋਂ ਬਾਅਦ ਉਹ ਵੀ ਭੜਕ ਗਏ, ਉਹਨਾਂ ਨੇ ਪੱਥਰਬਾਜ਼ੀ ਕੀਤੀ ਹੈ। ਦੋਵਾਂ ਪਾਸਿਆਂ ਤੋਂ ਦਰਜਨਾਂ ਲੋਕ ਜ਼ਖਮੀ ਹੋਏ ਆ। ਇੱਕ ਰਿਪੋਰਟ ਤੇ ਇਹ ਕਹਿੰਦੀ ਹੈ ਕਿ 3 ਦਰਜਨਾਂ ਪੁਲਿਸ ਵਾਲੇ ਜ਼ਖਮੀ ਹੋਏ ਆ ਤੇ ਸੈਂਕੜਾ ਜਿਹੜਾ ਵਿਦਿਆਰਥੀਆਂ ਦਾ ਉਹ ਜ਼ਖਮੀ ਹੋਇਆ। ਇੱਥੋਂ ਤੱਕ ਕਿ ਵਿਦਿਆਰਥੀ ਗੁਰਦੁਆਰੇ ਦੇ ਵਿੱਚ ਜਾ ਵੜੇ। ਆ ਜਿਹੜਾ ਯੂਨੀਵਰਸਿਟੀ ਦੇ ਵਿੱਚ ਹੀ ਗੁਰਦੁਆਰਾ, ਇੱਥੋਂ ਵੀ ਕੱਢਿਆ ਗਿਆ ਉਹਨਾਂ ਨੂੰ, ਔਰ ਕੱਢ ਕੇ ਜਿਹੜੇ ਗ੍ਰਿਫਤਾਰ ਕੀਤੇ ਗਏ। ਹਾਲਾਂਕਿ ਗ੍ਰਿਫਤਾਰ ਕਰਨ ਲੱਗਿਆ ਜਿਹੜੇ ਗੁਰਦੁਆਰੇ ਦੇ ਵਿੱਚ ਸਨ, ਗ੍ਰਿਫਤਾਰ ਕਰਨ ਲੱਗਿਆ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਪਰ ਥਾਣੇ ਲਿਜਾ ਕੇ ਜਿੰਨੇ ਵੀ ਗ੍ਰਿਫਤਾਰ ਹੋਏ ਸਨ, ਉਹਨਾਂ ਸਾਰਿਆਂ ਤੇ ਜਿਹੜਾ ਤੁਸੀਂ ਦੱਸਿਆ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਦੇਸ਼ ਧਰੋਹ ਦੀ ਇਕੱਲੀ ਇਹ ਧਾਰਾ ਹੀ ਨਹੀਂ ਲੱਗੀ, 124 ਇਹ ਨਹੀਂ ਲੱਗੀ। ਜੇ ਨਾਲ ਦੇਖੀਏ 308, 353, 332, 147, 48, 49 ਵੀ ਲੱਗੀ ਹੈ। ਹੁਣ 308 ਸਿੱਧੇ ਤੌਰ ਤੇ ਇਰਾਦਾ ਕਤਲ ਆ ਜੀ। ਇਹਨਾਂ ਤੇ ਇਰਾਦਾ ਕਤਲ ਲਾ ਦਿੱਤਾ ਗਿਆ। ਜਿਹੜੇ ਹੁਣ 100 ਵਿਦਿਆਰਥੀ ਜ਼ਖਮੀ ਹੋਏ ਆ, ਉਹਨਾਂ ਦਾ ਕੀ ਬਣੂ? ਉਲਟਾ ਦੇਸ਼ ਧਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ। ਇਹ ਸਰਾਸਰ ਜਾਬਰ ਕਾਰਵਾਈ ਹੈ। ਦੇਖੋ, ਉਹ ਕੋਈ ਦੇਖੋ ਕਿਸੇ ਹੋਰ ਮੁੱਦੇ ਨੂੰ ਲੈ ਕੇ ਲੜਾਈ ਥੋੜੀ ਲੜਦੇ ਪਏ ਆ। ਮੁੱਦਾ ਕੀ ਹੈ? ਉਸ ਮੁੱਦੇ ਨੂੰ ਤੇ ਵਸਾਰੀ ਦਿੱਤਾ ਜਾ ਰਿਹਾ। ਮੁੱਦਾ ਇਹ ਹੈ ਕਿ 1100% ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਔਰ ਫੀਸਾਂ 'ਚ ਵਾਧਾ ਕਿਉਂ ਹੋਇਆ, ਇਸ ਕਹਾਣੀ ਦਾ ਕਿਸੇ ਨੂੰ ਪਤਾ ਹੀ ਨਹੀਂ। ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਬੈਠੇ ਆ ਜਿਹੜੇ ਕਿਸੇ ਨਾ ਕਿਸੇ ਪੱਖ ਤੋਂ ਸਿਆਸੀ ਗਰੁੱਪਾਂ ਨਾਲ ਸੰਬੰਧਿਤ ਆ।
ਉਹਨਾਂ ਨੇ ਆਪਣੇ ਚਹੇਤਿਆਂ ਨੂੰ, ਕਿਸੇ ਨੂੰ ਅਸਿਸਟੈਂਟ ਪ੍ਰੋਫੈਸਰ ਲਵਾ ਲਿਆ, ਕਈਆਂ ਰਿਟਾਇਰ ਹੋਇਆ ਨੂੰ ਫਿਰ ਵਾਪਸ ਯੂਨੀਵਰਸਿਟੀ 'ਚ ਲੈ ਆਂਦਾ, ਬੋਝ ਪਿਆ ਯੂਨੀਵਰਸਿਟੀ 'ਤੇ, ਯੂਨੀਵਰਸਿਟੀ ਘਾਟੇ 'ਚ ਗਈ, ਠੀਕ ਆ, ਪਰ ਉਹਨਾਂ ਦੀਆਂ ਕਰਤੂਤਾਂ ਤੋਂ ਗਈ। ਯੂਨੀਵਰਸਿਟੀ ਘਾਟੇ 'ਚ ਗਈ ਹੈ, ਸਰਕਾਰ ਉਹਨੂੰ ਫਾਇਦੇ 'ਚ ਲਿਆਵੇ, ਸਰਕਾਰ ਵਾਧੇ 'ਚ ਲਿਆਵੇ, ਸਰਕਾਰ ਦਾ ਕੰਮ ਕੀ ਹੈ? ਪਰ ਬੋਝ ਸਾਰਾ ਚੱਕ ਕੇ ਵਿਦਿਆਰਥੀਆਂ 'ਤੇ ਪਾਤਾ। ਮਾਤੜ ਵਿਦਿਆਰਥੀ, ਨਿਮਨ ਵਰਗ ਦੇ ਵਿਦਿਆਰਥੀ ਉਹ ਕਿੱਧਰ ਜਾਣ? ਜਿਹੜੇ 2-2 3-3 ਬੱਚੇ ਪੜ੍ਹਦੇ ਆ, ਮਾਂ ਪਿਓ ਦੇ, ਜਿਨ੍ਹਾਂ ਨੇ ਇਹ ਆਪਣਾ ਬਜਟ ਨਿਰਧਾਰਿਤ ਕੀਤਾ ਹੁੰਦਾ ਕਿ 10,000 ਸਾਲਾਨਾ ਫੀਸ ਹੈ, 15,000 ਸਾਲਾਨਾ ਫੀਸ ਹੈ, ਤੇ ਉਹਨਾਂ 2-3 ਬੱਚਿਆਂ ਦੀ ਫੀਸ ਮਾਪਿਆਂ ਤੇ ਇੱਕਦਮ ਵੱਧ ਕੇ 2-2 2.5 ਲੱਖ ਬਣ ਜਾਵੇ, ਉਹ ਤੇ ਰਗੜੇ ਗਏ ਨਾ। ਸੋ ਉਹ ਕੀ ਕਰਨਗੇ ਫਿਰ? ਉਹ ਤੇ ਹਾਲ ਦਵਾਈ ਕਰਨਗੇ, ਹਾਲ ਭਾਰਿਆ ਕਰਨਗੇ ਕਿ ਭਾਈ ਫੀਸਾਂ 'ਚ ਇਹ ਜਿਹੜਾ ਅਥਾਹ ਵਾਧਾ ਕੀਤਾ ਤੁਸੀਂ ਉਹ ਵਾਪਸ ਲਵੋ। ਪਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਥਾਂ ਤੇ, ਉਹਨਾਂ ਦੇ ਨਾਲ ਸੰਵਾਦ ਕਰਨ ਦੀ ਥਾਂ ਤੇ ਕੀਤਾ ਕੀ ਜਾ ਰਿਹਾ ਕਿ ਬਲ ਪ੍ਰਯੋਗ ਕੀਤਾ ਜਾ ਰਿਹਾ। ਔਰ ਬਾਅਦ ਦੇ ਵਿੱਚ ਕੀ ਹੈ ਕਿ ਉਹਨਾਂ ਤੇ, ਠੀਕ ਹੈ, ਉਹਨਾਂ ਨੇ ਵੀ ਗਲਤੀ ਕੀਤੀ ਹੈ, ਉਹਨਾਂ ਨੇ ਵੀ ਹਿੰਸਕ ਪ੍ਰਦਰਸ਼ਨ ਕੀਤਾ, ਠੀਕ ਆ, ਮੰਨ ਲਿਆ ਕੀਤਾ, ਪਰ ਦੇਸ਼ ਧਰੋਹ ਦਾ ਮੁਕੱਦਮਾ ਕਿਵੇਂ ਬਣਦਾ ਹੈ? ਜੇ ਹੁਣ ਦੇਸ਼ ਧਰੋਹ ਦੀ ਪਰਿਭਾਸ਼ਾ ਅਸੀਂ ਤੈਅ ਕਰੀਏ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਅਸਲੀ ਰਾਸ਼ਟਰਵਾਦੀ ਉਹ ਆ ਰਾਜ ਕਰਨਵੀਰ ਸਿੰਘ ਜੀ, ਜਿਹੜਾ ਬੁਥਾੜਾ ਬੰਦ ਰੱਖੇ, ਜੀਭ ਨਾ ਕੱਢੇ, ਬੋਲੇ ਨਾ, ਦੰਦ ਤੋਂ ਦੰਦ ਰੱਖੇ, ਉਹ ਰਾਸ਼ਟਰਵਾਦੀ ਹੋ ਸਕਦਾ। ਚੁੱਪ-ਚਾਪ ਲੁੱਟ ਕਰਵਾਈ ਜਾਵੇ, ਚੁੱਪ-ਚਾਪ ਕਹੀ ਜਾਵੇ ਲੁੱਟ ਲਾ ਭਾਈ, ਲੁੱਟ ਲਾ, ਮੇਲਾ ਤੇਰਾ ਹੀ ਹੈ, ਤੇ ਫਿਰ ਹੱਕ ਅਧਿਕਾਰ ਭੁੱਲ ਜਾਵੇ ਤੇ ਕਵੇ ਠੀਕ ਹੈ ਭਾਈ, 2-4 ਇੱਧਰੋਂ ਮਾਰ, ਮੇਰੇ 2-4 ਇੱਧਰੋਂ ਮਾਰ, ਤੇ ਜਿਹੜੇ ਛਿੱਤਰ ਹੈ ਉਹਨਾਂ ਨੂੰ ਫਿਰ ਛੋਲੇ ਸਮਝ ਕੇ, ਭੁੱਜੇ ਛੋਲੇ ਸਮਝ ਕੇ ਖਾਈ ਜਾਵੇ। ਅਸਲੀ ਰਾਸ਼ਟਰਵਾਦੀ ਤੇ ਉਹ ਹੋਇਆ ਜਿਹੜਾ ਕੋਈ ਬੋਲੂਗਾ, ਕੋ ਚੂੰ ਚਾਂ ਕਰੂਗਾ, ਦੇਸ਼ ਧਰੋਹ ਹੋਈ ਆ। ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਗਲਤ ਹੋ ਰਿਹਾ, ਬੜਾ ਜ਼ਿਆਦਾ ਧੱਕਾ ਹੋ ਰਿਹਾ। ਸਭ ਤੋਂ ਵੱਡੀ ਤੇ ਨਖੇਦੀਜਨਕ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ 6-7 ਦਿਨਾਂ 'ਚ ਇਸ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹਾਲੇ ਵੀ ਜ਼ਰੂਰਤ ਹੈ ਕਿ ਇਹਨਾਂ ਵਿਦਿਆਰਥੀਆਂ ਤੇ ਮੁਕੱਦਮਾ ਦਰਜ ਜਿਹੜਾ ਕੀਤਾ ਗਿਆ, ਮੁਕੱਦਮਾ ਦਰਜ ਇਹ ਰੱਦ ਕੀਤਾ ਜਾਣਾ ਚਾਹੀਦਾ, ਕਿਉਂਕਿ 1-2 ਸਾਲ ਮੁਕੱਦਮਾ ਚੱਲਿਆ, ਉਹਨਾਂ ਦੀ ਤੇ ਪੜ੍ਹਾਈ ਨਹੀਂ, ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਏਗੀ। ਇਹ ਬਹੁਤ ਧਾਰਾ ਜਿਹੜੀ ਗਲਤ ਕਨਈਆ ਵਾਲੇ ਮਾਮਲੇ 'ਚ ਅਸੀਂ ਦੇਖਿਆ ਹੀ ਆ ਕਿ ਕਨਈਆ ਕਿਸ ਤਰ੍ਹਾਂ ਉਲਝਾ ਲਿਆ ਗਿਆ ਸੀਗਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਆਉਣਾ ਚਾਹੀਦਾ, ਦੇਖਣਾ ਚਾਹੀਦਾ ਫੀਸਾਂ 'ਚ ਜਿਹੜਾ ਵਾਧਾ ਉਹ ਕੋਈ ਐਡਜਸਟਮੈਂਟ ਹੋਣੀ ਚਾਹੀਦੀ ਹੈ। ਪਰ ਸਭ ਤੋਂ ਪਹਿਲਾ ਕਦਮ ਇਹ ਹੋਣਾ ਚਾਹੀਦਾ ਕਿ ਜਿਹੜੇ ਵਿਦਿਆਰਥੀ ਜ਼ਖਮੀ ਹੈ ਉਹਨਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ, ਔਰ ਜਿਹੜੇ ਹਿਰਾਸਤ ਦੇ ਵਿੱਚ ਆ ਉਹਨਾਂ ਤੇ ਫੌਰੀ ਤੌਰ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਵਾਪਸ ਲਈ ਜਾਵੇ। ਜੀ ਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਨੇ ਰਿਸ਼ਵਤੀ ਪੁਲਸੀਆਂ ਦੇ ਉੱਤੇ ਜਾਂਚ ਦੇ ਹੁਕਮ ਦਿੱਤੇ ਆ। ਇੱਧਰ ਤੇ ਚਲੋ ਐਕਟਿਵ ਹੋਏ ਆ, ਜਿੱਦਾਂ ਆਪਾਂ ਕਰ ਹੀ ਰਹੇ ਸੀਗਾ, ਪੰਜਾਬ ਯੂਨੀਵਰਸਿਟੀ ਵਾਲੇ ਪਾਸੇ ਵੀ ਐਕਟਿਵ ਹੋ ਜਾਂਦੇ ਨਾਲ। ਬਿਲਕੁਲ ਹੋਣਾ ਚਾਹੀਦਾ ਸੀਗਾ। ਮੈਂ ਤਾਂ ਅੱਗੇ ਕਿਹਾ ਕਿ 7-8 ਦਿਨ ਤੋਂ ਇਹ ਮਸਲਾ ਚੱਲਦਾ ਪਿਆ ਸੀ, ਨਿਰੰਤਰ ਚੱਲਦਾ ਪਿਆ ਸੀ, ਹੋਣਾ ਚਾਹੀਦਾ ਸੀ। ਪਰ ਚਲੋ ਕਿਸੇ ਪਾਸੇ ਹੋਏ, ਜਿਸ ਪਾਸੇ ਹੋਏ ਅਸੀਂ ਉਹਨੂੰ ਚੰਗਾ ਕਹਿ ਸਕਦੇ ਹਾਂ ਜੀ। ਅਸਲ 'ਚ ਮਸਲਾ ਕੀ ਸੀਗਾ, ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਕਤਲ ਹੋਇਆ ਸੀ, ਤੁਹਾਨੂੰ ਯਾਦ ਹੋਣਾ ਰਾਜ ਕਰਨਵੀਰ ਸਿੰਘ ਜੀ, ਆਪਾਂ ਉਸ ਖਬਰ ਤੇ ਵੀ ਚਰਚਾ ਕਰਦੇ ਰਹੇ ਹਾਂ। ਉਹ ਇੱਕ ਗੈਂਗਸਟਰ ਸੀਗਾ ਮੁੰਡਾ, ਬਬਲੀ ਰੰਧਾਵਾ, ਉਹਨੇ ਲੌਂਗੋਵਾਲ ਬਾਜ਼ਾਰ ਦੇ ਵਿੱਚ ਮੁੰਡਾ ਮਾਰਤਾ ਸੀ ਆਪਦਾ, ਸੱਜਣ ਬੇਲੀ, ਫਿਰ ਮਾਰ ਕੇ ਭੰਗੜਾ ਪਾਇਆ ਸੀ, ਮੁੜ ਕੇ ਫੇਸਬੁੱਕ ਤੇ ਲਾਈਵ ਹੋ ਗਿਆ ਸੀ, ਉਹ ਤੁਹਾਨੂੰ ਯਾਦ ਹੋਣਾ, ਸਾਰਿਆਂ ਨੂੰ ਯਾਦ ਆ ਗਿਆ ਹੋਣਾ। ਉਸ ਘਟਨਾ ਦਾ ਇੱਕ ਪੱਖ ਇਹ ਸੀਗਾ ਕਿ ਉਹਦੀ 2 ਬੰਦਿਆਂ ਨਾਲ ਨੇੜਤਾ ਸੀ, ਲਾਗੇ ਬੰਦੇ ਪਿੰਡਾਂ ਦੇ ਨਾਲ। ਉਹ ਦੋਨੇ ਕਿਸਾਨ ਸਨ, ਪਤਾ ਨਹੀਂ ਉਹਨਾਂ ਦੇ ਮੁੰਡਿਆਂ ਨਾਲ ਨੇੜਤਾ ਸੀ ਜਾਂ ਉਹਨਾਂ ਦਾ ਨੇੜੂ ਸੀਗਾ, ਉਹ ਤੇ ਹਾਲੇ ਸਪਸ਼ਟ ਨਹੀਂ ਹੈ। ਪਰ ਇਹਨਾਂ ਦੋਵਾਂ ਦੇ ਨਾਲ ਸੀ ਉਹਦਾ ਕੋਈ ਮੇਲ ਮਿਲਾਪ। ਪੁਲਿਸ ਨੇ ਉਹਨਾਂ ਦੋਵਾਂ ਨੂੰ ਫੜ ਲਿਆ ਕਿਉਂਕਿ ਉਹ ਤਾਂ ਭੱਜ ਗਿਆ ਸੀ, ਕਤਲ ਕਰਕੇ, ਮਰਡਰ ਕਰਕੇ ਭੱਜ ਗਿਆ। ਇਹਨਾਂ ਦੋਵਾਂ ਕਿਸਾਨਾਂ ਨੂੰ ਫੜ ਲਿਆ। ਇੱਕ ਦਾ ਨਾਮ ਮੇਰੇ ਖਿਆਲ ਦੇ ਨਾਲ ਧਨਵੰਤ ਸਿੰਘ ਸੀਗਾ ਤੇ ਦੂਜੇ ਦਾ ਨਾਮ ਹਰਜਿੰਦਰ ਸਿੰਘ ਸੀ ਸ਼ਾਇਦ। ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ, ਦੋਨਾਂ ਨੂੰ ਥਾਣੇ ਬਿਠਾ ਲਿਆ ਕਿ ਲਿਆਓ ਗੈਂਗਸਟਰ। ਉਹ ਕਹਿੰਦੇ ਜੀ ਗੈਂਗਸਟਰ ਸਾਨੂੰ ਕੀ ਪਤਾ ਕਿੱਥੇ ਆ, ਠੀਕ ਹੈ ਨੇੜਤਾ, ਸਾਨੂੰ ਹੁਣ ਦੱਸ ਕੇ ਥੋੜ੍ਹੀ ਉਹਨੇ ਬੰਦਾ ਮਾਰਿਆ, ਸਾਨੂੰ ਦੱਸ ਕੇ ਥੋੜ੍ਹੀ ਉਹਨੇ ਕੋਈ ਟਿਕਾਣਾ ਮੱਲਿਆ ਜਾ ਕੇ। ਇਹਨਾਂ ਨੂੰ ਫਿਰ ਦੱਸਦੇ ਆ ਕਿ ਤੰਗ ਵੀ ਕੀਤਾ ਗਿਆ, ਹੋ ਸਕਦਾ ਮਾਰਿਆ ਕੁੱਟਿਆ ਵੀ ਗਿਆ ਹੋਵੇ, ਪਰ ਖੀਰ ਇਹਨਾਂ ਦੇ ਅੱਗੇ ਇਹ ਪੇਸ਼ਕਸ਼ ਰੱਖੀ ਗਈ ਕਿ ਜੇਕਰ ਤੁਸੀਂ ਸਾਡੀ ਜੇਬ ਭਾਰੀ ਕਰ ਦਿਓਗੇ ਤੁਹਾਡੀ ਖਲਾਸੀ ਕਰ ਦਿਆਂਗੇ, ਸਾਡੀ ਬਣਦੀ ਖਲਾਸੀ ਹੋ ਜਾਊਗੀ। ਦੱਸਦੇ ਉਹਨਾਂ ਦੋਨਾਂ ਕਿਸਾਨਾਂ ਚੋਂ ਇੱਕ ਨੇ ਜਾ ਕੇ 1.5 ਕਿੱਲੇ ਦਾ ਜਾ ਕੇ ਉਹਨੇ ਕਾਗਜ਼ ਪੱਤਰ ਕਢਾਇਆ ਔਰ ਬੈਂਕ ਕੋਲ ਰੱਖਿਆ, ਕੋਈ ਪਤਾ ਨਹੀਂ ਸ਼ਾਹੂਕਾਰ ਕੋਲ ਰੱਖਿਆ। 14.5 ਲੱਖ ਰੁਪਇਆ ਕਰਜ਼ਾ ਉਹਨੇ ਚੁੱਕਿਆ। ਬਾਕੀ ਜਿਹੜਾ ਕਰਜ਼ਾ ਸੀਗਾ 4-5 ਲੱਖ ਰੁਪਇਆ ਦੂਜਾ ਕਿਸਾਨ ਹੈ ਜਿਹੜਾ, ਉਹ ਕਿਸੇ ਸ਼ਾਹੂਕਾਰ ਕੋਲੋਂ ਬੜੇ ਮੋਟੇ ਵਿਆਜ ਤੇ ਲੈ ਕੇ ਆਇਆ। ਇਸ ਤਰ੍ਹਾਂ ਕਰਾ ਕੇ ਉਹਨਾਂ ਨੇ 19-20 ਲੱਖ ਰੁਪਇਆ ਪੁਲਿਸ ਵਾਲਿਆਂ ਨੂੰ ਭਰਿਆ। ਪੁਲਿਸ ਵਾਲਿਆਂ ਦੇ ਵਿੱਚ ਕੌਣ ਸੀ? ਉਹ ਨਾਂ ਲੱਗਦਾ ਸੰਗਰੂਰ ਦਾ ਜਿਹੜਾ ਤਤਕਾਲੀਨ SSP ਸੀ ਇੰਦਰਬੀਰ ਸਿੰਘ, ਉਹਦਾ ਇੱਕ DSP ਸੀ ਸਨਾਮ ਦਾ ਜਸ਼ਨਦੀਪ ਗਿੱਲ, ਇੱਕ SHO ਸੀ ਲੰਗੋਵਾਲ ਦਾ ਸਿਕੰਦਰ ਸਿੰਘ, ਇੱਕ ਪੁਲਿਸ ਚੌਂਕੀ ਸੰਗਰੂਰ ਸ਼ਹਿਰੀ ਦਾ
ਕੋਈ ਇੰਚਾਰਜ ਸੀ ਬਲਜਿੰਦਰ ਸਿੰਘ ਚੱਠਾ ਤੇ ਇੱਕ ਬਡਰੁੱਖਾਂ ਚੌਂਕੀ ਦਾ ਇੰਚਾਰਜ ਸੀ ਕੋਈ ਗੁਰਮੀਤ ਸਿੰਘ। ਇੱਥੋਂ ਤੱਕ ਕਿ ਜਦੋਂ ਇਹਨਾਂ ਦੀ ਇਨਕੁਆਇਰੀ ਕੀਤੀ ਹੈ ਮਨਦੀਪ ਸਿੰਘ ਜਿਹੜੇ ਹੁਣ ਆਏ ਆ SSP ਇੰਦਰਬੀਰ ਸਿੰਘ ਦੀ ਜਗ੍ਹਾ ਤੇ, ਮਨਦੀਪ ਸਿੰਘ ਨੇ ਆਪ ਮੀਡੀਆ ਨੂੰ ਜਾਣਕਾਰੀ ਦਿੱਤੀ। ਉਹਨੇ ਆਖਿਆ ਕਿ ਮੈਂ ਬੁਲਾ ਕੇ ਇਹਨਾਂ ਤੋਂ ਮੂੰਹ ਜ਼ਬਾਨੀ ਪੁੱਛਗਿੱਛ ਕੀਤੀ ਹੈ ਤੇ ਦੋ ਜਿੱਦਾਂ ਕਿ ਇੱਕ ਜਸ਼ਨਦੀਪ ਜਿਹੜਾ DSP ਸੀ ਔਰ ਥਾਣੇਦਾਰ ਸਿਕੰਦਰ ਸਿੰਘ, ਇਹ ਦੋਵੇਂ ਕਹਿੰਦਾ ਮੇਰੇ ਕੋਲ ਮੰਨੇ ਆ ਕੇ ਪੁੱਛਗਿੱਛ ਚ ਮੰਨੇ ਕਿ ਅਸੀਂ ਪੈਸੇ ਲਏ ਆ। ਇਹਦਾ ਮਤਲਬ ਪੈਸੇ ਲਏ ਆ, ਉਹ ਆਪ ਮੰਨ ਗਏ ਆ। ਹਾਲਾਂਕਿ ਔਨ ਦੀ ਰਿਕਾਰਡ ਨਹੀਂ ਹੈ, ਪਰ ਉਹਨੇ ਦੱਸਿਆ ਕਿ ਆਫ ਦੀ ਰਿਕਾਰਡ ਮੇਰੇ ਕੋਲ ਮੰਨੇ ਆ ਕਿ ਅਸੀਂ ਪੈਸੇ ਲਏ ਸਨ। ਹੁਣ ਇਹਨਾਂ ਤੇ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਆ, ਪਰ ਕਾਰਵਾਈ ਦੇ ਹੁਕਮ ਦੇਣ ਤੋਂ ਪਹਿਲਾਂ ਜਿਹੜਾ ਇੰਦਰਬੀਰ ਸਿੰਘ ਹੈ ਇਹਦਾ ਇੱਕ ਹੋਰ ਕਿੱਸਾ ਵੀ ਸੁਣਨ ਵਾਲਾ ਹੈ। ਇਹਦੀ ਜਿਸ ਦਿਨ ਬਦਲੀ ਹੋਈ, ਜਿਸ ਦਿਨ ਇਹਦਾ ਤਬਾਦਲਾ ਹੋਇਆ, ਤਬਾਦਲੇ ਹੋਏ ਤੋਂ ਬਾਅਦ ਪਹਿਲਾ ਮੌਕਾ ਹੋਣਾ ਸ਼ਾਇਦ ਇਤਿਹਾਸ ਦਾ ਜਦੋਂ ਕਿਸੇ ਪੁਲਿਸ ਅਫਸਰ ਨੇ ਸਾਰੇ ਜ਼ਿਲ੍ਹੇ ਦੇ SHO ਬਦਲ ਦਿੱਤੇ। ਆਪ ਦਾ ਖੁਦ ਦਾ ਤਬਾਦਲਾ ਹੋਇਆ, ਸਾਰੇ ਚੱਕ ਕੇ 20 ਦੇ 20 SHO ਸੀ ਜਿਹੜੇ ਉਹ ਚੱਕ ਕੇ ਪਰੇ ਮਾਰੇ। ਤੇ ਕਮਾਲ ਦੀ ਗੱਲ ਇਹ ਹੈ ਕਿ ਇਹੋ ਜਿਹੇ ਸੱਜਣ ਨੂੰ ਇੰਦਰਬੀਰ ਸਿੰਘ SSP ਨੂੰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਪੈਨਲ ਬਣਾਇਆ ਸੀਗਾ SSP ਦਾ ਜਿਹੜਾ UT ਚ ਲਿਜਾਣਾ ਸੀ ਇਹਨਾਂ ਨੇ ਡੈਪੂਟੇਸ਼ਨ ਤੇ ਚੰਡੀਗੜ੍ਹ ਚ, ਉਸ ਪੈਨਲ ਚ ਵੀ ਪਾ ਲਿਆ ਕੈਪਟਨ ਸਰਕਾਰ ਨੇ। ਕੈਪਟਨ ਅਮਰਿੰਦਰ ਸਿੰਘ ਨੇ ਉਸ ਬੰਦੇ ਨੂੰ ਉਸ ਪੈਨਲ ਚ ਪਾ ਲਿਆ ਜਿਨ੍ਹਾਂ ਨੂੰ ਉੱਥੇ UT ਦੇ ਵਿੱਚ ਡੈਪੂਟੇਸ਼ਨ ਤੇ ਲਿਜਾਣਾ ਸੀ। ਤਿੰਨ PPS ਸੀਗੇ ਸ਼ਾਇਦ ਮੇਰੇ ਖਿਆਲ ਦੇ ਨਾਲ, ਇਹ ਤਿੰਨੇ ਉੱਥੇ ਲਿਜਾਣੇ ਸੀ ਡੈਪੂਟੇਸ਼ਨ ਤੇ। ਔਰ ਇਹਨਾਂ ਦੇ ਵਿੱਚੋਂ ਇੰਦਰਬੀਰ ਸਿੰਘ ਦਾ ਇਹ ਜਿਹੜਾ ਕਾਰਨਾਮਾ ਕਿ ਖੁਦ ਤਬਾਦਲਾ ਹੋਇਆ ਬੰਦਾ ਉਹ ਸਾਰਿਆਂ ਦੇ ਤਬਾਦਲੇ ਕਰੀ ਜਾਂਦਾ, ਉੱਥੇ ਉਹਦੇ ਤੇ ਸਵਾਲ ਤੇ ਉੱਥੇ ਹੀ ਬਣਦੇ ਸੀਗੇ। ਉੱਥੇ ਬਹੁਤ ਸਾਰੇ ਸ਼ੰਕੇ ਖੜੇ ਹੁੰਦੇ ਸੀ ਕਿ ਇਹ ਇਹੋ ਜਿਹਾ ਕੰਮ ਕਿਉਂ ਕਰਕੇ ਗਿਆ, ਪਰ ਉਹਨੂੰ ਬਾਵਜੂਦ ਇਸ ਦੇ ਪੈਨਲ ਦੇ ਵਿੱਚ ਪਾ ਲਿਆ ਗਿਆ। ਅੱਜ ਜਦੋਂ ਰੌਲਾ ਪਿਆ, ਮੀਡੀਆ 'ਚ ਖਬਰਾਂ ਛਾਇਆ ਹੋਈਆਂ ਤੇ ਨਾਲ ਦੀ ਨਾਲ ਫਿਰ ਉਸ ਪੈਨਲ 'ਚ ਵੀ ਉਹਦਾ ਨਾਂ ਕੱਢ ਦਿੱਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮ ਢਲਦਿਆਂ ਇਹ ਹੁਕਮ ਜਾਰੀ ਕਰ ਦਿੱਤੇ ਕਿ ਇਹਨਾਂ ਦੇ ਖਿਲਾਫ ਵਿਜੀਲੈਂਸ ਪੜਤਾਲ ਕੀਤੀ ਜਾਵੇ ਤੇ ਜਿਹੜਾ ਕੋਈ ਦੋਸ਼ੀ ਪਾਇਆ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਅੰਦਰ ਕੀਤਾ ਜਾਵੇ। ਹਾਲ ਦੀ ਘੜੀ ਜਿਹੜੇ ਇਹ ਸਾਰੇ ਪੁਲਿਸ ਮੁਲਾਜ਼ਮ ਆ, ਇਹਨਾਂ ਨੂੰ ਜਿੱਥੇ ਜਿੱਥੇ ਇਹਨਾਂ ਦੀ ਤੈਨਾਤੀ ਸੀ ਉੱਥੋਂ ਤੈਨਾਤੀ ਰੱਦ ਕਰਕੇ ਇਹਨਾਂ ਨੂੰ ਪੁਲਿਸ ਲਾਈਨ ਦੇ ਵਿੱਚ ਭੇਜ ਦਿੱਤਾ ਗਿਆ। ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕੱਲ੍ਹ ਜਿਹੜੀ ਖਬਰ ਸੀ ਵੀ ਇੱਕ ਸਰਪੰਚ ਨੂੰ ਖੁੱਲ੍ਹੇਆਮ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ, ਹੱਤਿਆਕਾਂਡ, ਸਰਪੰਚ ਹੱਤਿਆਕਾਂਡ ਦੇ ਜਿਹੜੇ ਦੋਸ਼ੀ ਆ ਉਹ ਫਰਾਰ ਗੈਂਗਸਟਰ ਜਿਹੜੇ ਉਹ ਫਰਾਰ ਨੇ। ਸਾਰਿਆਂ ਨੇ ਵੀਡੀਓ ਵੇਖੀ ਹੋਣੀ ਆ ਜੀ। ਉਸ ਵੀਡੀਓ ਦੇ ਵਿੱਚ ਜਿਹੜਾ ਇੱਕ ਗਿਆਨੀ ਟਾਈਪ ਦਾ ਮੁੰਡਾ ਦਾੜੇ ਵਾਲਾ ਜੋ ਗੋਲੀ ਮਾਰਦਾ ਪਿਆ, ਉਹ ਗੈਂਗਸਟਰ ਹੈ ਦਿਲਪ੍ਰੀਤ ਸਿੰਘ ਬਾਬਾ, ਉਹ ਰੋਪੜ ਜ਼ਿਲ੍ਹੇ ਤੋਂ ਬਿਲੋਂਗ ਕਰਦਾ। ਉਹਦੇ ਪਿੱਛੇ ਜਿਹੜਾ ਸੰਤਰੀ ਪਰਨੇ ਵਾਲਾ ਖੜਾ ਉਹਦਾ ਨਾਮ ਹੈ ਰਿੰਦਾ। ਇਹ ਉਹ ਰਿੰਦਾ ਹੈ ਜਿਹਨੇ ਪਿਛਲੇ ਸਾਲ PU ਦੇ ਵਿੱਚ ਸੋਈ ਆਗੂ ਤੇ ਗੋਲੀ ਚਲਾਈ ਸੀਗੀ, ਉਹ ਰਿੰਦਾ। ਇੱਕ ਤੀਸਰਾ ਸ਼ਖਸ ਇਸ ਵੀਡੀਓ ਵਿੱਚ ਦਿਖਦਾ, ਜੇ ਧਿਆਨ ਨਾਲ ਵੇਖੋਗੇ, ਉਹ ਹੈ ਆਕਾਸ਼। ਉਹ ਇਹ ਆਕਾਸ਼ ਤੇ ਰਿੰਦਾ ਜਿਹੜੇ ਇਹ ਦੋਨੇ ਮਹਾਰਾਸ਼ਟਰ ਦੇ ਆ। ਦਿਲਪ੍ਰੀਤ ਸਿੰਘ ਹੈ ਜਿਹੜਾ ਉਹ ਰੋਪੜ ਦਾ। ਇਹ ਤਿੰਨੇ 7 ਤਰੀਕ ਨੂੰ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਕਤਲ ਕਰਕੇ ਨਿਕਲਿਆ। ਇਹਨਾਂ ਨੇ ਘਰੇ ਜਾ ਕੇ ਬੰਦਾ ਮਾਰਿਆ, ਔਰ ਬੰਦਾ ਇਸ ਕਰਕੇ ਮਾਰਿਆ ਕਿਉਂਕਿ ਦਿਲਪ੍ਰੀਤ ਸਿੰਘ ਨੂੰ ਸ਼ੱਕ ਸੀਗਾ ਕਿ ਇਹਨੇ ਮੇਰੀ ਮੁਖਬਰੀ ਕੀਤੀ ਹੈ ਕਿਸੇ ਸਮੇਂ, ਮੈਨੂੰ ਫੜਾਇਆ ਜੀ। ਇੱਕ ਬੰਦੇ ਉੱਥੋਂ ਭੱਜੇ ਕਤਲ ਕਰਕੇ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਜਿਹੜੀ ਕਾਰ ਸੀ ਇਹਨਾਂ ਦੇ ਕੋਲ I-20 ਜਿਹਦੇ ਤੇ ਆ ਕੇ ਨਾ ਚੰਡੀਗੜ੍ਹ ਬੰਦਾ ਮਾਰਿਆ, ਉਹ ਕਾਰ ਫਗਵਾੜੇ ਤੋਂ ਖੋਈ ਹੈ। ਉਸੇ ਕਾਰ ਤੇ ਹੀ ਇਹਨਾਂ ਨੇ ਜਾ ਕੇ ਉਹ ਜਲੰਧਰ ਦੇ ਵਿੱਚ ਬੰਦਾ ਮਾਰਿਆ, ਉਸੇ ਕਾਰ ਤੇ ਇਹ ਜਾ ਕੇ ਚੰਡੀਗੜ੍ਹ ਦੇ ਵਿੱਚ ਵਾਰਦਾਤ ਕਰਦੇ ਆ। ਹੁਣ ਵਾਰਦਾਤ ਕੋਈ ਪਲ ਦੋ ਪਲ ਦੇ ਵਿੱਚ ਤੇ ਹੋ ਨਹੀਂ ਗਈ, ਉੱਥੇ 5, 10, 15 ਮਿੰਟ ਲੱਗੇ ਆ ਜੀ। ਔਰ ਉੱਥੇ ਚੰਡੀਗੜ੍ਹ ਪੁਲਿਸ ਦੀ ਜਿਹੜੀ ਨਾਕਾਮੀ ਉਹ ਤੇ ਸਭ ਨੇ ਵੇਖੀ। ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਰਾਜਕਰਨਵੀਰ ਸਿੰਘ ਜੀ ਕਿ ਇੱਕ ਗੈਂਗਸਟਰ ਜਾਂ 2 ਗੈਂਗਸਟਰ, 3 ਗੈਂਗਸਟਰ, ਉਹਨਾਂ ਦਾ ਗੈਂਗ ਕਾਰ ਖੋਹਦਾ, ਕਾਰ ਖੋਹਣ ਤੋਂ ਬਾਅਦ ਉਹ ਇੱਕ ਵਾਰਦਾਤ ਨੂੰ ਅੰਜਾਮ ਦਿੰਦਾ ਉਹਨਾਂ ਹੀ ਹਥਿਆਰਾਂ ਦੇ ਨਾਲ, ਉਸੇ ਕਾਰ ਦੇ ਨਾਲ ਉਹ ਪੰਜਾਬ ਦੇ ਵਿੱਚ ਘੁੰਮਦੇ ਆ 2 ਦਿਨ, ਤੇ 2 ਦਿਨ ਬਾਅਦ ਪਿੱਛਾ ਕਰਕੇ ਚੰਡੀਗੜ੍ਹ ਦੇ ਵਿੱਚ ਘੇਰ ਕੇ ਸਰਪੰਚ ਸਤਨਾਮ ਸਿੰਘ ਨੂੰ ਕਤਲ ਕਰ ਦਿੰਦੇ ਆ। ਉਸ ਤੋਂ ਬਾਅਦ ਦਾ ਨਜ਼ਾਰਾ ਹੋਰ ਵੀ ਵੱਖਰਾ ਹੈ ਕਿ ਉਹ ਕਤਲ ਕਰਨ ਉਪਰੰਤ, ਕਿਉਂਕਿ ਜਿਹੜੇ ਫੋਨ ਤੋਂ ਉਹਨਾਂ ਨੇ ਸਤਨਾਮ ਸਿੰਘ ਨੂੰ ਬੁਲਾਇਆ ਸੀਗਾ ਕਾਲ ਕਰਕੇ ਗੁਰਦੁਆਰਿਓਂ, ਉਹਦੀ ਲੋਕੇਸ਼ਨ ਕੱਢੀ ਗਈ ਤੇ ਉਹ ਵੀ ਪੰਜਾਬ ਦੀ ਆ, ਯਾਨੀ ਕਤਲ ਕਰਨ ਤੋਂ ਬਾਅਦ ਉਹ ਫਿਰ ਪੰਜਾਬ ਦੇ ਵਿੱਚ ਆ। ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਆਂਦਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਤੇ ਗੈਂਗਸਟਰ ਜਿਹੜੇ ਪਾਲੇ ਹੋਏ ਆ, ਹੁਣ ਤੇ ਸੁਖਬੀਰ ਸਿੰਘ ਬਾਦਲ ਦਾ ਕੋਈ ਵਿੱਚ ਰੋਲ ਨਹੀਂ ਹੈ, ਸੁਖਬੀਰ ਸਿੰਘ ਬਾਦਲ ਦੀ ਕੋਈ ਛਤਰਛਾਇਆ ਨਹੀਂ।
ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਜਵਾਬ ਦੇਵੇ ਕਿ ਠੀਕ ਆ, ਜਿੱਥੇ ਵਾਰਦਾਤ ਹੋਈ, ਜਿੱਥੇ ਕਤਲ ਹੋਇਆ ਸਰਪੰਚ, ਉਹ ਚੰਡੀਗੜ੍ਹ ਦੇ ਥਾਂ ਸੀ, ਚੰਡੀਗੜ੍ਹ ਪੁਲਿਸ ਦੀ ਜ਼ਿੰਮੇਵਾਰੀ ਸੀ, ਉਹ ਨਹੀਂ ਰੋਕ ਸਕੀ, ਉਹ ਨਾਕਾਮ ਕਹੀ ਜਾ ਸਕਦੀ ਹੈ। ਪਰ ਤੁਸੀਂ ਕਿਸ ਪੱਖੋਂ ਕੰਮ ਦੇ ਕਹਿ ਸਕਦੇ ਹੋ ਕਿ ਤੁਹਾਡੇ ਰਾਜ ਦੇ ਵਿੱਚ ਇੱਕ ਗੈਂਗ ਇਸ ਤਰ੍ਹਾਂ ਇੱਕ ਬੰਦਾ ਮਾਰ ਕੇ ਵਿੱਚ 2 ਦਿਨ ਦਾ ਟਾਈਮ ਪਾ ਕੇ ਉਹਨਾਂ ਗੱਡੀਆਂ ਨਾਲ, ਉਹਨਾਂ ਹਥਿਆਰਾਂ ਦੇ ਨਾਲ ਫੇਰ ਕਾਂਡ ਕਰ ਜਾਂਦਾ ਹੈ? ਤੁਹਾਡੀ ਪੁਲਿਸ ਕਿੱਥੇ ਸੁੱਤੀ ਹੈ? ਸਭ ਤੋਂ ਵੱਡਾ ਜਵਾਬ ਇਹਨਾਂ ਨੂੰ ਬਣਦਾ ਦੇਣਾ ਕਿ ਭਾਈ ਸਾਹਿਬ ਤੁਹਾਡੀ ਪੁਲਿਸ ਹੈ ਕਿੱਥੇ ਆ? ਐਡਾ ਵੱਡਾ ਕਤਲकांड ਉਹ ਕਰਕੇ ਜਾਂਦੇ ਆ 7 ਤਰੀਕ ਦੀ ਰਾਤ ਨੂੰ, ਤੁਸੀਂ ਕੋਈ ਅਲਰਟ ਨਹੀਂ ਜਾਰੀ ਕਰਦੇ। ਤੁਸੀਂ ਇਹ ਨਹੀਂ ਵੇਖਦੇ ਕਿ ਜਿਹੜਾ ਬੰਦਾ ਇੱਕ ਕਤਲ ਕਰਕੇ ਤੁਰ ਪਿਆ ਔਰ ਹੈ ਗੈਂਗਸਟਰ ਕੋਲ ਉਹਦੇ ਹਥਿਆਰ ਆ, ਹੋ ਸਕਦਾ ਹੈ ਉਹ ਕਈ ਹੋਰ ਕਤਲ ਕਰ ਦੇਵੇ, ਕਿਉਂਕਿ ਇੱਕ ਗੈਂਗਸਟਰ ਦਾ ਨਿਸ਼ਾਨਾ ਕੋਈ ਇੱਕ ਥੋੜ੍ਹੀ ਹੁੰਦਾ। ਗੈਂਗਸਟਰ ਜਦੋਂ ਤੁਰ ਪੈਂਦੇ ਇਸ ਤਰ੍ਹਾਂ ਕਰਨ, ਕਿਉਂਕਿ ਉਹਨਾਂ ਦੀ ਜਿੱਥੇ ਜਿੱਥੇ ਲਾਗਡਾਟ ਹੁੰਦੀ ਹੈ ਉਹਨਾਂ ਨੂੰ ਲੱਗਦਾ ਕਿ ਦਵਾ ਦਵ ਕੰਡਾ ਚੁੱਕ ਦੀਏ, ਮੁੜ ਕੇ ਕੀ ਪਤਾ ਮੌਕਾ ਮਿਲਣਾ ਜਾਂ ਨਹੀਂ ਮਿਲਣਾ। ਸੋ ਇਹੋ ਜਿਹੇ ਮੌਕਿਆਂ ਤੇ ਸੰਜੀਦਗੀ ਦਿਖਾਉਣ ਦੀ ਲੋੜ ਆ। ਉਂਝ ਮੈਂ ਇਸ ਮਾਮਲੇ 'ਚ ਤਾਜ਼ਾ ਤੁਹਾਨੂੰ ਅਪਡੇਟ ਦੇ ਦੇਵਾਂ। ਜਿਹੜੀ ਅੱਜ ਸਰਪੰਚ ਦੇ ਭਰਾ ਉਹਨੇ ਬਿਆਨ ਦਿੱਤਾ, ਉਹਨੇ ਨਾਂ ਲਿਆ ਸ਼ਾਇਦ ਟਰੱਕ ਯੂਨੀਅਨ ਵਾਲੇ ਨਾਲ ਜਿਹਦਾ ਝਗੜਾ ਸੀਗਾ, ਸਿੱਧੇ ਰੂਪ 'ਚ ਉਹਦਾ ਨਾਂ ਲਿਆ ਕਿ ਇਸ ਕਤਲकांड ਦੇ ਵਿੱਚ ਸਾਰੀ ਸਾਜ਼ਿਸ਼ ਹੈ ਜਿਹੜੀ ਉਸ ਬੰਦੇ ਦੀ ਹੈ ਜਿਹਦੇ ਨਾਲ ਸਾਡਾ ਇਹ ਝਗੜਾ ਚੱਲਦਾ ਸੀਗਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ। ਉਸ ਤਰ੍ਹਾਂ ਉਹਨੇ ਕਿਹਾ ਕਿ ਸਾਡੀਆਂ ਕਈ ਲੜਾਈਆਂ ਹੋਈਆਂ, ਸਾਡੇ ਤੇ ਵੀ ਕੇਸ ਚੱਲਦੇ, ਦੂਜੀ ਪਾਰਟੀ ਤੇ ਵੀ ਚੱਲਦੇ ਆ, ਪਰ ਜਿਹੜਾ ਕਤਲ ਕਰਵਾਇਆ ਉਹਦਾ ਮੁੱਖ ਸਾਜ਼ਿਸ਼ ਕਰਤਾ ਉਹ ਬੰਦਾ ਜਿਹਦੇ ਨਾਲ ਸਾਡਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਰੇੜਕਾ ਚੱਲਦਾ ਸੀ। ਪਰ ਜੋ ਮਰਜ਼ੀ ਹੈ ਕਰ ਦਿਓ, ਜਿਹਨਾਂ ਨੂੰ ਵੀ ਕਹਿਣ ਉਹਨਾਂ ਨੂੰ ਹਿਰਾਸਤ 'ਚ ਲੈਣਾ ਚਾਹੀਦਾ, ਗ੍ਰਿਫਤਾਰ ਕਰਨਾ ਚਾਹੀਦਾ। ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਸਵਾਲ ਦਾ ਜਵਾਬ ਦੇਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜੋ ਇਹ ਸਭ ਕੁਛ ਚੱਲਦਾ ਪਿਆ ਹੈ, ਇਹਨਾਂ ਨੇ ਰੋਕਣ ਦਾ ਦਾਅਵਾ ਕੀਤਾ ਸੀ, ਰੋਕਣ ਦਾ ਵਾਅਦਾ ਕੀਤਾ ਸੀ, ਉਹ ਵਾਅਦਾ ਕਿਉਂ ਨਹੀਂ ਪੂਰਾ ਕਰ ਪਾ ਰਹੇ? ਲਾਅ ਐਂਡ ਆਰਡਰ ਅੱਜ ਵੀ ਜਿਹੜਾ ਹੈ ਉਹ ਏਜੰਡੇ ਤੇ ਹੈ ਨਹੀਂ ਪੰਜਾਬ ਸਰਕਾਰ ਦੇ। ਸਭ ਤੋਂ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਜਿਸ ਚੀਜ਼ ਨੂੰ ਲੈ ਕੇ ਤੁਸੀਂ ਅਕਾਲੀ ਭਾਜਪਾ ਸਰਕਾਰ ਨੂੰ ਨਿੰਦਦੇ ਸੀ, ਅੱਜ ਉਹੀ ਨਾਕਾਮੀ ਤੁਹਾਡੀ ਸਰਕਾਰ ਦੇ ਸਿਰ ਤੇ ਕਲਗੀ ਬਣ ਕੇ ਲੱਗੀ ਹੈ। ਇਹ ਸਹੀ ਹੈ ਜਾਂ ਗਲਤ ਹੈ? ਸਭ ਤੋਂ ਪਹਿਲਾਂ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਜੀ ਮਿੰਟੂ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸੇ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਿਵਾਜ਼ ਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।